ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਂਝੀ ਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 14 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਇਹਨਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 888-888-9914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਕਮਲਜੀਤ ਕੌਰ ਰੀਅਲਟਰ ਇੰਡੀਆਨਾ। ਜੇ ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਹੈ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਕਸਟਮ ਘਰ ਬਣਵਾਉਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਕਾਲ ਕਰੋ 3179099295। ਰਸਟਿਕਾ ਕੇਕ ਐਂਡ ਬੇਕਰੀ ਐਗਲੈਸ ਕੇਕ ਬਣਾਉਂਦੇ ਨੇ। ਇਸ ਦੇ ਨਾਲ ਨਾਲ ਕਿਸੇ ਵੀ ਓਕੇਜ਼ਨ ਦੇ ਲਈ, ਬਰਥਡੇ, ਵੈਡਿੰਗ, ਐਨਵਰਸਰੀ ਕੇਕਸ ਵੀ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5599407272। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜੋ ਆਪਣੀ ਸਟੇਟ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਕੁਦਰਤ ਵੱਲੋਂ ਇੰਨੀ ਤਬਾਹੀ ਮਚਾਈ ਜਾ ਰਹੀ ਆ ਅੱਗਾਂ ਨੂੰ ਲੈ ਕੇ ਲਾਸ ਐਂਜਲਸ ਦੇ ਵਿੱਚ, ਉਹਦੇ ਬਾਰੇ ਤੁਹਾਡੇ ਨਾਲ ਅਪਡੇਟ ਕਰਦੇ ਜਾਈਏ। ਤੇ ਲਾਸ ਐਂਜਲਸ ਏਰੀਏ ਦੇ ਵਿੱਚ ਇਹ USA ਟੂਡੇ ਰਿਪੋਰਟ ਕਰ ਰਿਹਾ ਕੁਛ ਮਿੰਟ ਪਹਿਲਾਂ, ਬਹੁਤ ਹੀ ਤੇਜ਼ ਹਵਾਵਾਂ ਇੱਕ ਵਾਰੀ ਫੇਰ ਸ਼ੁਰੂ ਹੋ ਗਈਆਂ ਹੈਗੀਆਂ। ਸੋ ਕਹਿੰਦੇ ਵੀ ਡੇਂਜਰਸ ਸਿਚੁਏਸ਼ਨ ਬਣੀ ਹੋਈ ਹੈਗੀ ਆ। ਸੈਂਟਾ ਮੋਨਿਕਾ ਵਾਲਾ ਜਿਹੜਾ ਏਰੀਆ ਹੈ, ਉੱਥੇ ਸੈਂਟਾ ਐਨਾ ਵਿੰਡਸ ਇੱਕ ਵਾਰੀ ਫੇਰ ਲਾਸ ਐਂਜਲਸ ਦੇ ਵਿੱਚ ਤੇਜ਼ੀ ਦੇ ਨਾਲ ਇਸ ਟਾਈਮ ਚੱਲ ਰਹੀਆਂ ਆ, ਜਿਹਦੀ ਰੇਂਜ 45 ਤੋਂ ਲੈ ਕੇ 75 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਦੱਸੀ ਗਈ ਹੈ ਨੈਸ਼ਨਲ ਵੈਦਰ ਸਰਵਿਸ ਵੱਲੋਂ। ਵੈਦਰ ਸਰਵਿਸ ਆਫਿਸ ਜੋ ਲਾਸ ਐਂਜਲਸ ਦੇ ਵਿੱਚ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਪਾਰਟੀਕੂਲਰਲੀ ਡੇਂਜਰਸ ਸਿਚੁਏਸ਼ਨ ਲਾਸ ਐਂਜਲਸ ਕਾਉਂਟੀ ਤੇ ਵੈਂਚਰਾ ਕਾਉਂਟੀ ਦੇ ਵਿੱਚ। ਕਹਿੰਦੇ ਵੀ ਆਉਣ ਵਾਲੇ 2-3 ਦਿਨ ਕਾਫੀ ਜੋ ਖਤਰਨਾਕ ਹੋਣਗੇ। ਫਾਇਰ ਫਾਈਟਰਸ ਜਿਨ੍ਹਾਂ ਦੇ ਵਿੱਚ ਕੈਨੇਡਾ ਤੋਂ, ਮੈਕਸੀਕੋ ਤੋਂ, ਹੋਰ ਆਲੇ ਦੁਆਲੇ ਕੈਲੀਫੋਰਨੀਆ ਦੇ ਜੋ ਸਟੇਟਸ ਹੈਗੀਆਂ, ਔਰੇਗਨ, ਵਾਸ਼ਿੰਗਟਨ, ਇਹਨਾਂ ਸਟੇਟਾਂ ਤੋਂ ਵੱਡੀ ਗਿਣਤੀ 'ਚ ਫਾਇਰ ਫਾਈਟਰਸ ਆਲਰੇਡੀ ਪੈਲੀਸੇਡਸ ਤੇ ਈਟਨ ਫਾਇਰ ਨੂੰ ਫਾਈਟ ਕਰ ਰਹੇ ਹੈਗੇ ਆ। ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਲਾਸ ਐਂਜਲਸ ਮੈਡੀਕਲ ਐਗਜ਼ਾਮੀਨਰ ਦੇ ਆਫਿਸ ਵੱਲੋਂ ਇਹ ਕਨਫਰਮ ਕੀਤਾ ਗਿਆ ਆ। 12,000 ਘਰ, ਬਿਜ਼ਨੈਸਸ ਤੇ ਹੋਰ ਸਟਰਕਚਰਸ ਜਿਨ੍ਹਾਂ ਦੇ ਵਿੱਚ ਚਰਚ ਵੀ ਆ, ਗੈਸ ਸਟੇਸ਼ਨਸ, ਸ਼ਾਪਿੰਗ ਸੈਂਟਰਸ, ਉਹ ਸਕੂਲ, ਇਹ ਸੜਕੇ, ਮਿਊਜ਼ੀਅਮ ਵੀ ਆ, ਤਬਾਹ ਹੋ ਚੁੱਕੇ ਹੈਗੇ ਆ। 92,000 ਲੋਕ ਆਪਣੇ ਘਰਾਂ ਨੂੰ ਛੱਡ ਕੇ ਉੱਥੋਂ ਚਲੇ ਗਏ ਹੈਗੇ ਆ। ਸੋ ਫਾਰ ਪੈਲੀਸੇਡਸ ਫਾਇਰ 17% ਕੰਟੇਨਡ ਆ, ਤੇ ਇਸ ਦੇ ਨਾਲ 23,713 ਏਕੜ ਸੜ ਕੇ ਸੁਆਹ ਹੋ ਚੁੱਕੇ ਆ। ਈਟਨ ਫਾਇਰ ਜੋ ਸੈਨ ਗੈਬਰੀਅਲ ਮਾਊਂਟੇਨਸ ਦੇ ਵਿੱਚ ਆ, ਉਹਦੇ ਨਾਲ 14,117 ਏਕੜ ਸੜ ਕੇ ਸੁਆਹ ਹੋ ਚੁੱਕੇ, ਸਿਰਫ 35% ਕੰਟੇਨਡ ਹੈਗੀ ਆ। ਹਰਸਟ ਫਾਇਰ ਜੋ ਆ ਸਿਲਮਰ
ਏਰੀਆ ਜੋ ਸੈਨ ਫਰਨੈਂਡੋ ਵੈਲੀ ਦੇ ਵਿੱਚ ਆ, ਉਹਦੇ ਨਾਲ 799 ਏਕੜ ਸੜ ਕੇ ਸਵਾਹ ਹੋ ਚੁੱਕੇ ਆ ਤੇ ਉਹ 97% ਕੰਟੇਨਡ ਆ। ਉਹ ਕਾਫੀ ਜ਼ਿਆਦਾ ਕੰਟੇਨਡ ਇਸ ਟਾਈਮ ਦੱਸੀ ਜਾ ਰਹੀ ਹੈਗੀ ਆ। ਆਟੋ ਫਾਇਰ ਇਹ ਬਲੇਜ਼ ਕੱਲ ਸ਼ਾਮੀ ਸ਼ੁਰੂ ਹੋਈ ਸੀ ਬੈਂਚਰਾ ਕਾਉਂਟੀ ਦੇ ਵਿੱਚ। 56 ਏਕੜ ਆਲਰੇਡੀ ਸੜ ਕੇ ਸਵਾਹ ਹੋ ਚੁੱਕੇ ਤੇ 0% ਕੰਟੇਨਡ ਆ ਜੀ। ਤੇਜ਼ ਹਵਾਵਾਂ ਦਾ ਦੌਰ ਅੱਜ ਜਿਹੜਾ ਉਹ ਚੱਲਣਾ ਆ, ਉਹਦੇ ਨਾਲ ਸਿਚੁਏਸ਼ਨ ਮਾੜੀ ਹੋ ਸਕਦੀ ਆ। ਜਿਹੜੀ ਮਿਹਨਤ ਕਰਕੇ ਫਾਇਰ ਫਾਈਟਰਸ ਨੇ ਇਸ ਅੱਗ ਨੂੰ ਬੁਝਾਇਆ ਹੈਗਾ ਆ, ਤੇਜ਼ ਹਵਾਵਾਂ ਜਿਹੜੀਆਂ ਆ ਉਹ ਸਾਰੇ ਕਾਸੇ ਦੇ ਉੱਤੇ ਹਿਸਾਬ ਨਾਲ ਕਹਿ ਲਓ ਵੀ ਪਾਣੀ ਫੇਰ ਸਕਦੀਆਂ। ਉਦਾਂ ਕਿਹਾ ਇੱਦਾਂ ਜਾਂਦਾ, ਪਰ ਪਾਣੀ ਫੇਰ ਜਾਵੇ ਤਾਂ ਇਸ ਟਾਈਮ ਸਭ ਤੋਂ ਵਧੀਆ। ਪਰ ਤੇਜ਼ ਹਵਾਵਾਂ ਦਾ ਤੇ ਅੱਗ ਦਾ ਸਭ ਨੂੰ ਹੀ ਪਤਾ ਵੀ ਇਹ ਸੁਮੇਲ ਵਧੀਆ ਨਹੀਂ ਹੁੰਦਾ, ਖਤਰਨਾਕ ਸਥਿਤੀ ਜਿਹੜੀ ਉਹ ਬਣ ਜਾਂਦੀ ਆ। ਕੱਲਾ ਇਹੀ ਨਹੀਂ, ਹਵਾ ਦੇ ਵਿੱਚ ਪ੍ਰਦੂਸ਼ਣ, ਉਸ ਦੇ ਵਿੱਚ ਜਿਹੜੀ ਸਮੋਕ ਐਸ਼ ਜਿਹੜੀ ਆ ਉਹ ਵੀ ਇਹਨਾਂ ਤੇਜ਼ ਹਵਾਵਾਂ ਦੇ ਨਾਲ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਪਹੁੰਚੇਗੀ। ਅਨੀਸ਼ ਮਹਾਜਨ ਜਿਹੜੇ ਚੀਫ ਡਿਪਟੀ ਡਾਇਰੈਕਟਰ ਨੇ ਲਾਸ ਐਂਜਲਸ ਪਬਲਿਕ ਹੈਲਥ ਦੇ, ਉਹਨਾਂ ਨੇ ਲੋਕਾਂ ਨੂੰ ਹਦਾਇਤ ਦਿੱਤੀ ਆ ਵੀ ਰੈਸਪੀਟੋਰੀ ਮਾਸਕ ਜਿਹੜੇ ਉਹ ਪਹਿਨੋ, ਤਾਂ ਜੋ ਹਵਾ ਦੇ ਨਾਲ ਉੱਡ ਰਿਹਾ ਧੂਆਂ ਤੇ ਜਿਹੜੀ ਐਸ਼ ਆ, ਸਵਾਹ ਆ, ਉਹ ਤੁਸੀਂ ਅੰਦਰ ਤੁਹਾਡੇ ਸਰੀਰ ਦੇ ਅੰਦਰ ਨਾ ਜਾਵੇ। ਇਹ ਕਹਿੰਦੇ ਵੀ ਜਸਟ ਡਰਟ ਨਹੀਂ ਆ, ਇਹ ਫਾਈਨ ਡਸਟ ਆ ਜਿਹੜੀ ਕਿ ਇਵੈਂਚੁਅਲੀ ਤੁਹਾਡੇ ਫੇਫੜਿਆਂ ਦੇ ਵਿੱਚ ਜਾ ਕੇ ਨੁਕਸਾਨ ਵੀ ਕਰ ਸਕਦੀ ਆ, ਤੁਹਾਡੇ ਰੈਸਪੀਟਰੀ ਸਿਸਟਮ ਦੇ ਉੱਤੇ ਅਸਰ ਜਿਹੜੀ ਉਹ ਪਾ ਸਕਦੀ ਆ। ਫਾਇਰ ਫਾਈਟਿੰਗ ਇੱਕ ਏਅਰਕ੍ਰਾਫਟ ਉਹ ਮੁੜ ਕਹਿੰਦੇ ਵੀ ਵਾਪਸੀ ਉਹ ਕਰੇਗਾ ਜਿਹੜਾ ਕੋਲੀਜਨ ਦੇ ਨਾਲ ਡਰੋਨ ਦੇ ਨਾਲ ਨੁਕਸਾਨਿਆ ਗਿਆ ਸੀ। ਕਈ ਦਿਨਾਂ ਤੋਂ ਉਸ ਨੂੰ ਵਰਤਿਆ ਨਹੀਂ ਸੀ ਜਾ ਰਿਹਾ। ਉਸ ਦਾ ਨਾਂ ਕਿਊਬੈਕ 1 ਏਅਰਕ੍ਰਾਫਟ ਆ ਤੇ ਉਹ ਮੁੜ ਦੁਬਾਰਾ ਕਹਿੰਦੇ ਆ ਵੀ ਇਸ ਦੀ ਵਰਤੋਂ ਕੀਤੀ ਜਾਊਗੀ। ਇਹ ਸੁਪਰ ਸਕੂਪਰ ਆ, ਸੋ ਇਹ ਜਿਹੜਾ ਪਾਣੀ ਭਰ ਕੇ ਸਕਿਮ ਕਰਕੇ ਸਰਫੇਸ ਨੂੰ ਜਾਂ ਲੇਕ ਤੋਂ, ਉੱਥੋਂ ਪਾਣੀ ਜਿਹੜਾ ਹੈ ਬਾਅਦ ਦੇ ਵਿੱਚ ਉੱਥੇ ਜਾ ਕੇ ਜਿਹੜਾ ਉਹ ਸਿੱਟਦਾ ਆ। ਸੋ ਅੱਜ ਜੇ ਹਵਾ ਦੀ ਰਫ਼ਤਾਰ ਦੀ ਗੱਲ ਕਰੀਏ ਤਾਂ ਸੈਨ ਗੈਬਰੀਅਲ ਮਾਊਂਟੇਨਸ ਜਿੱਥੇ ਅੱਗ ਲੱਗੀ ਆ, ਤਕਰੀਬਨ 50 ਮੀਲ ਫੀ ਘੰਟੇ ਦੀ ਰਫ਼ਤਾਰ, ਫਰੀਮੈਂਟ ਕੈਨੀਅਨ 'ਚ 46 ਮੀਲ ਪਰ ਆਵਰ, ਚੀਨੋ ਹਿਲ 'ਚ 37 ਮੀਲ, ਸੈਂਟਾ ਮੋਨਿਕਾ ਮਾਊਂਟੇਨਸ ਦੇ ਵਿੱਚ 36 ਮੀਲ ਤੇ ਚੀਜ਼ਬੋਰੋ ਕੈਨੀਅਨ 'ਚ 30 ਮਾਈਲ ਪਰ ਆਵਰ, 30 ਮੀਲ ਪਰ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀ ਆ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲਣਗੀਆਂ। ਉਧਰ FBI ਦੇ ਦੁਆਰਾ ਡਰੋਨ ਕ੍ਰੈਸ਼ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ, ਜਿਸ ਦੇ ਕਰਕੇ ਜਿਹੜਾ ਫਾਇਰ ਫਾਈਟਿੰਗ ਏਅਰਕ੍ਰਾਫਟ ਆ ਉਹ ਜਿਹੜਾ ਦੱਸਿਆ ਆ ਕਿਊਬੈਕ 1, ਉਸ ਨੂੰ ਲੈਂਡ ਕਰਨਾ ਪੈ ਗਿਆ ਸੀ, ਉਸ ਨੂੰ ਗਰਾਊਂਡ ਕਰਨਾ ਪੈ ਗਿਆ ਸੀਗਾ। ਇਨਸੀਡੈਂਟ ਕਹਿੰਦੇ ਵੀ ਇਨਵੈਸਟੀਗੇਸ਼ਨ FAA ਤੇ FBI ਦੁਆਰਾ ਕੀਤੀ ਗਈ ਆ। ਟਿਪ ਲਾਈਨ ਜਿਹੜੀ ਆ ਉਹਨਾਂ ਨੇ ਓਪਨ ਕੀਤੀ ਆ ਵੀ ਜੇ ਕਿਸੇ ਨੂੰ ਪਤਾ ਵੀ ਕਿਹੜਾ ਡਰੋਨ ਆਪਰੇਟਰ ਸੀ ਜਿਸ ਨੇ ਇਸ ਜਹਾਜ਼ ਦੇ ਵਿੱਚ ਆਪਣਾ ਡਰੋਨ ਮਾਰਿਆ ਸੀਗਾ। ਸੋ ਫਾਰ ਕਹਿੰਦੇ ਵੀ 9 ਹੋਰ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਆ। ਇਹ ਜਿਹੜੇ ਚੋਰ ਲੁਟੇਰੇ ਆ, ਬੇਗੈਰਤ ਲੋਕ ਨੇ, ਉਹਨਾਂ ਨੇ ਆਮ ਲੋਕਾਂ ਦੀ ਜਿਹੜੀ ਇਸ ਟਾਈਮ ਸਥਿਤੀ ਦਾ, ਇਸ ਮਾੜੀ ਸਥਿਤੀ ਦਾ ਨਜਾਇਜ਼ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਹੇ ਆ। ਅਧਿਕਾਰੀਆਂ ਨੇ ਕਿਹਾ ਆ, ਕਹਿੰਦੇ ਵੀ ਇੱਕ ਨੇ ਤਾਂ ਐਮੀ ਅਵਾਰਡ ਹੀ ਕਿਸੇ ਸੀਗਾ ਉਹ ਚੋਰੀ ਕਰ ਲਿਆ। ਘੱਟੋ ਘੱਟ $2 ਲੱਖ ਦਾ ਜਿਹੜਾ ਸਮਾਨ ਆ ਉਹ ਉਹਨਾਂ ਦੇ ਕੋਲੋਂ ਫੜਿਆ ਗਿਆ ਆ, ਜਿਹੜੇ ਘਰ ਅਬੈਂਡਨ ਕੀਤੇ ਗਏ ਸੀ ਇਵੈਕੂਏਸ਼ਨ ਦੇ ਕਰਕੇ। ਸੋ 9 ਜਾਣਿਆਂ ਦੇ ਉੱਤੇ ਜਿਹੜੇ ਚਾਰजेस ਆ ਬਰਗਲਰੀਜ਼ ਤੇ ਲੂਟਿੰਗ ਦੇ, ਈਟਨ ਤੇ ਪੈਲੀਸੇਡ ਫਾਇਰ ਏਰੀਆਜ਼ ਦੇ ਵਿੱਚ ਉਹ ਲਾਏ ਗਏ ਆ। ਉਹ ਜੇ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ 60 ਤੋਂ 70 ਜਾਣੇ ਇਹਨਾਂ ਨੇ ਗ੍ਰਿਫਤਾਰ ਕੀਤੇ ਆ, ਜਿਹੜੇ ਇਵੈਕੂਏਸ਼ਨ ਜ਼ੋਨਸ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਲੋਕ ਇਸ ਟਾਈਮ ਕਰਲਾ ਰਹੇ ਨੇ ਵੀ ਸਾਨੂੰ ਆਪਣੇ ਘਰ ਦੇਖ ਲੈਣ ਦਿਓ, ਚਾਹੇ ਉਹ ਸੜ ਕੇ ਕਹਿੰਦੇ ਸਵਾਹ ਕਿਉਂ ਨਾ ਹੋ ਗਏ, ਬਰਨ ਟੂ ਦਾ ਗਰਾਊਂਡ ਕਿਉਂ ਨਾ ਹੋ ਗਏ। ਹੁਣ ਉਹ ਅੱਖਾਂ ਚੋਂ ਕਹਿੰਦੇ ਵੀ ਉਹਨਾਂ ਦੇ ਨਮੀ ਆ ਤੇ ਅੱਖਾਂ ਚੋਂ ਹੰਝੂ ਜਿਹੜੇ ਉਹ ਵਗ ਰਹੇ ਆ ਇਸ ਸਥਿਤੀ ਨੂੰ ਜਿਹੜਾ ਉਹ ਦੇਖਦੇ ਹੋਏ। 4-4 5-5 ਜਨਰੇਸ਼ਨਾਂ ਤੋਂ ਲੋਕ ਇਹਨਾਂ ਘਰਾਂ ਦੇ ਵਿੱਚ ਰਹਿ ਰਹੇ ਸੀਗੇ, ਉਹ ਹੁਣ ਬੇਘਰੇ ਜਿਹੜੇ ਇਸ ਟਾਈਮ ਬਣ ਚੁੱਕੇ ਨੇ। ਸਥਿਤੀ ਜਿਹੜੀ ਆ ਆਮ ਲੋਕਾਂ ਦੀ ਖਾਸੀ ਜਿਹੜੀ ਉਹ ਮਾੜੀ ਬਣੀ ਪਈ ਆ। ਆਉਂਦੇ ਦਿਨਾਂ ਦੇ ਵਿੱਚ ਕਿੱਦਾਂ ਦੀ ਰਾਹਤ ਮਿਲ ਸਕੇਗੀ ਉਸ ਦੇ ਉੱਤੇ ਵੱਡੇ ਸਵਾਲ ਨੇ। ਲੋਕ ਆਲੇ ਦੁਆਲੇ ਹੋਟਲ ਮੋਟਲਾਂ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਗਿਆ ਆ। ਕਈ ਲੋਕਾਂ ਨੇ ਦਰਿਆਦਿਲੀ ਦਿਖਾਉਂਦੇ ਹੋਏ ਆਪਣੇ ਘਰ ਵੀ ਖੋਲੇ ਆ, ਲੋਕਾਂ ਨੂੰ ਜਿਹੜਾ ਉਹ ਰੱਖ ਵੀ ਰਹੇ ਆ, ਪਰ ਇਵੈਂਚੁਅਲੀ ਕਿਤੇ ਨਾ ਕਿਤੇ ਸੈਟਲਮੈਂਟ ਜਿਹੜੀ ਆ ਉਹ ਕਰਨੀ ਪੈਣੀ ਆ। ਅਜੇ ਉਹ ਦੁਬਾਰਾ ਰੀਬਿਲਡ ਹੋਊਗਾ, ਕਈਆਂ ਨੇ ਮੂਵ ਹੋ ਜਾਣਾ ਆ। ਸੋ ਬਹੁਤ ਕੁਝ ਜਿਹੜਾ ਇਸ ਟਾਈਮ ਹਵਾ ਦੇ ਵਿੱਚ ਹੀ ਚੱਲ ਰਿਹਾ ਹੈ।
ਜੀ। ਸੋ ਇਸ ਸਾਰੇ ਕਾਸੇ ਦੇ ਵਿੱਚ ਜੋ ਲਾਸ ਐਂਜਲਸ ਦੀ ਮੇਅਰ ਆ ਕੈਰਨ ਵਾਸ, ਉਹਦੇ ਅਗੇਂਸਟ ਹੁਣ ਬਹੁਤ ਲੋਕਾਂ ਦੇ ਵਿੱਚ ਗੁੱਸਾ ਆ। ਉਹਨੂੰ ਰੀਕਾਲ ਕਰਨ ਦੀ ਵੀ ਗੱਲਬਾਤ ਹੋ ਰਹੀ ਆ ਵੀ ਕਿਉਂ ਉਸਨੇ ਜੋ ਫਾਇਰ ਜੋ ਡਿਪਾਰਟਮੈਂਟ ਸੀ ਲਾਸ ਐਂਜਲਸ ਦੀ, ਉਹਨਾਂ ਦੀ ਰਿਕੁਐਸਟ ਪਈ ਸਾਡਾ ਬਜਟ ਨਾ ਘੱਟ ਕੀਤਾ ਜਾਵੇ, ਕਿਉਂ ਜਿਹੜਾ ਉਹ ਬਜਟ ਘੱਟ ਕੀਤਾ ਗਿਆ ਸੀ। ਇਸ ਤੋਂ ਬਿਨਾਂ ਪਾਣੀ ਰਿਜ਼ਰਵਸ ਨੂੰ ਲੈ ਕੇ, ਵਾਟਰ ਰਿਜ਼ਰਵ, ਹਾਲਾਂਕਿ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਟਰੰਪ ਉਹਨਾਂ ਦਾ ਕਾਫੀ ਵਿਰੋਧ ਕਰ ਰਹੇ ਆ। ਜੋ ਟਰੰਪ ਉਹਨਾਂ ਨੇ ਰੋਗਨ ਦੇ ਨਾਲ ਇੰਟਰਵਿਊ ਕੀਤੀ ਸੀ, ਉਹਦੇ ਚ ਕੱਲੀ ਉਹ ਗੱਲ ਦੱਸੀ ਸੀ ਵੀ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਚ ਪਾਣੀ ਚ ਮੱਛੀਆਂ ਬਚਾਉਣ ਨੂੰ ਪਾਣੀ ਜਿਹੜਾ ਸੇਵ ਨਹੀਂ ਕੀਤਾ ਜਾ ਰਿਹਾ, ਜੋ ਜੰਗਲ ਆ ਉਹਨਾਂ ਦੀ ਸਫਾਈ ਨਹੀਂ ਕੀਤੀ ਜਾ ਰਹੀ ਹੈਗੀ। ਸੋ ਇਹ ਬਹੁਤ ਕੁਝ ਉਹਨਾਂ ਨੇ ਉਹ ਦੱਸਿਆ ਸੀ, ਉਹੀ ਕੁਝ ਜਿਹੜਾ ਵਾਪਰਿਆ ਹੈਗਾ। ਲੋਕਾਂ ਦਾ ਲਾਸ ਐਂਜਲਸ ਦੇ, ਖਾਸ ਕਰਕੇ ਪੈਸਾਡੀਨਾ ਦੇ ਜਿਹੜੇ ਲੋਕ ਆ ਇੰਨੇ ਸਾਲਾਂ ਤੋਂ ਰਹਿ ਰਹੇ ਸੀ, ਜਿਨ੍ਹਾਂ ਦੇ ਘਰ ਅੱਗ ਦੇ ਵਿੱਚ ਸੜ ਗਏ ਆ, ਉਹ ਕਹਿੰਦੇ ਵੀ ਮੇਅਰ ਗਾਨਾ ਦੇ ਵਿੱਚ ਕੀ ਕਰਨ ਗਈ ਸੀ, ਜਦ ਕਿ ਜਦੋਂ ਇਸ ਨੇ ਸਹੁੰ ਚੁੱਕੀ ਸੀ ਉਸ ਟਾਈਮ ਇਹਨੂੰ ਸਪੈਸ਼ਲੀ ਪੁੱਛਿਆ ਗਿਆ ਸੀ ਵੀ ਤੂੰ ਕਿਤੇ ਛੱਡ ਕੇ ਤਾਂ ਨਾ ਜਾਊਂਗੀ, ਬਾਹਰ ਘੁੰਮਣ ਫਿਰਨ ਤਾਂ ਨਾ ਜਾਊਂਗੀ। ਪਰ ਇਹ ਸਾਰਾ ਕੁਝ ਵਾਪਰਿਆ ਹੈਗਾ। ਸੋ ਸਿਚੁਏਸ਼ਨ ਉੱਥੇ ਕਾਫੀ ਬੈਡ ਆ, ਪਰ ਵੱਡੀ ਗਿਣਤੀ ਦੇ ਵਿੱਚ ਲੋਕ ਸਪੋਰਟ ਕਰ ਰਹੇ ਆ। ਸਾਰੀਆਂ ਕਮਿਊਨਿਟੀਆਂ, ਹੁਣ ਤਾਂ ਆਪਣੇ ਗੁਆਂਢੀ ਮੁਲਕ ਵੀ ਜਿਹੜੇ ਸਪੋਰਟ ਕਰ ਰਹੇ ਹੈਗੇ ਆ। ਪਰ ਸਿਚੁਏਸ਼ਨ ਲਾਸ ਐਂਜਲਸ ਦੇ ਵਿੱਚ ਅੱਗਾਂ ਨੂੰ ਲੈ ਕੇ ਪਤਾ ਵੀ ਸੀ ਵੀ ਇਹ ਸਾਰਾ ਕੁਝ ਹੋਣਾ ਆ, ਹੋ ਸਕਦਾ ਹੈਗਾ, ਪਰ ਉਸ ਦੀ ਜਿਹੜੀ ਪ੍ਰੈਪਰੇਸ਼ਨ ਆ ਉਹ ਨਹੀਂ ਕੀਤੀ ਗਈ। ਬਹੁਤ ਸਾਰੇ ਲੋਕ ਲਿਬਰਲ ਪਾਲਿਸੀਜ਼ ਦੇ ਉੱਤੇ ਵੀ ਬਲੇਮ ਕਰ ਰਹੇ ਆ। ਉਹਨਾਂ ਲੋਕਾਂ ਦੇ ਉੱਤੇ ਕਈ ਵੀਡੀਓਜ਼ ਆ ਰਹੀਆਂ ਜਦੋਂ ਲੋਕਾਂ ਦੇ ਘਰ ਸੜ ਰਹੇ ਆ, ਕਈ ਉੱਥੇ ਨੱਚ ਰਹੇ ਹੈਗੇ ਆ ਆਪਣੇ ਰੂਮਾਂ ਦੇ ਵਿੱਚ। ਸੋ ਇਦਾਂ ਦੇ ਲੋਕ ਵੀ ਹੈਗੇ ਆ ਵੀ ਜਦੋਂ ਕਿਸੇ ਦਾ ਨੁਕਸਾਨ ਹੋ ਰਿਹਾ ਤੇ ਉਹ ਖੁਸ਼ ਹੋ ਰਹੇ ਹੈਗੇ ਆ। ਚੋਰਾਂ ਬਾਰੇ ਤੁਸੀਂ ਸੁਣਿਆ ਹੀ ਆ, ਰਾਜਕਨਵੀਰ ਸਿੰਘ ਹੁਣੀ ਦੱਸਿਆ ਹੈ ਵੀ ਕਿੰਨੇ ਐਮੀ ਅਵਾਰਡਸ ਤੋਂ $2-2 ਲੱਖ ਦਾ ਜਿਹੜਾ ਸਮਾਨ ਆ ਲੋਕਾਂ ਦੇ ਘਰਾਂ 'ਚ ਉਹਨਾਂ ਨੇ ਚੋਰੀ ਕਰ ਲਿਆ। ਸੋ ਇਦਾਂ ਦੇ ਲੋਕ ਵੀ ਹੈਗੇ ਆ। ਹਾਲਾਂਕਿ ਇੱਕ ਮੇਨ ਅੱਗ ਜਿਹੜੀ ਉਹਦੀ ਖਬਰ ਬਾਹਰ ਆਈ ਆ ਵੀ ਉਹ ਸਦਰਨ ਕੈਲੀਫੋਰਨੀਆ ਦੀ ਜਿਹੜੀ ਐਡੀਸਨ ਕੰਪਨੀ ਹੈਗੀ ਆ, ਉਹਨਾਂ ਵੱਲੋਂ ਲੱਗੀ ਹੈਗੀ ਆ। ਤਾਰਾਂ ਜੋ ਯੂਜ਼ ਕਰਦੇ ਹੈਗੇ ਆ, ਲਾ ਸੂਟ ਵੀ ਇੱਕ ਫਾਈਲ ਕਰ ਦਿੱਤਾ ਗਿਆ ਹੈਗਾ ਆ ਸਦਰਨ ਕੈਲੀਫੋਰਨੀਆ ਐਡੀਸਨ ਕੰਪਨੀ ਦੇ ਅਗੇਂਸਟ, ਜੋ ਈਟਨ ਫਾਇਰ ਲੱਗੀ ਆ, ਜਿਹਦੇ ਨਾਲ 2000 ਸਟਰਕਚਰ ਸੜ ਕੇ ਸਵਾਹ ਹੋਈਆਂ ਹੈਗੀਆਂ ਤੇ 14000 ਏਕੜ ਸੜ ਕੇ ਸਵਾਹ ਹੋਇਆ। ਇਹ ਲਾਸ ਐਂਜਲਸ ਸੁਪੀਰੀਅਰ ਕੋਰਟ ਦੇ ਵਿੱਚ ਆਲਰੇਡੀ ਲਾ ਸੂਟ ਫਾਈਲ ਕਰ ਦਿੱਤਾ ਗਿਆ ਹੈਗਾ। ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਹੈਗੀ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ, ਜਿਹੜੀ ਓਵਰਆਲ ਜੇ ਆਪਾਂ ਦੇਖਿਆ ਜਾਵੇ ਨਾ ਵੀ ਕੀ ਕੁਛ ਜਿਹੜਾ ਇਹ ਹੋ ਰਿਹਾ ਆ, ਸੋ ਡੇਂਜਰਸ ਜਿਹੜੀ ਇਹ ਸਿਚੁਏਸ਼ਨ ਆ, ਇਹ ਕਦੋਂ ਤੱਕ ਜਿਹੜੀ ਉਹ ਕਾਬੂ ਆਊਗੀ, ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਸੋ ਇਹਦੇ ਵਿੱਚ ਅੱਗੇ ਜੇ ਆਪਾਂ ਵੇਖਿਆ ਜਾਵੇ ਤਾਂ LA ਟਾਈਮਜ਼ ਵਾਲੇ ਵੀ ਕਾਫੀ ਜਿਹੜੀ ਇਸ ਦੀ ਵੱਡੀ ਜਿਹੜੀ ਰਿਪੋਰਟਸ ਆ ਉਸ ਨੂੰ ਜਿਹੜਾ ਉਹ ਪੇਸ਼ ਕਰ ਰਿਹਾ ਵੀ ਕੀ ਕੁਛ ਜਿਹੜਾ ਇਹਦੇ ਵਿੱਚ ਹੋਇਆ ਆ। ਵਿੰਡ ਸਿਨਾਰੀਓ ਨੂੰ ਲੈ ਕੇ ਹੀ ਜਿਹੜਾ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਸਿਚੁਏਸ਼ਨ ਬਣੀ ਆ। LA ਟਾਈਮ ਰਿਪੋਰਟ ਕਰ ਰਿਹਾ, ਨੈਸ਼ਨਲ ਵੈਦਰ ਸਰਵਿਸ ਕਹਿੰਦੇ ਵੀ ਉਹਨਾਂ ਨੇ ਇੱਕ ਖਤਰਨਾਕ ਵਾਰਨਿੰਗ ਇਸ਼ੂ ਕੀਤੀ ਆ। 72 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਵੀ ਤੇਜ਼ ਹਵਾਵਾਂ ਜਿਹੜੀਆਂ ਆ ਉਹ ਆਉਣਗੀਆਂ। ਤੁਸੀਂ ਤਸਵੀਰਾਂ ਜਿਹੜੀਆਂ ਦੇਖ ਕੇ ਇੱਕਦਮ ਦੰਗ ਰਹਿ ਜਾਓਗੇ ਵੀ ਬਣ ਕੀ ਗਿਆ ਆ, ਵੀ ਜਿੱਥੇ ਘਰ ਸੀਗੇ ਉੱਥੇ ਸਿਰਫ ਤੇ ਸਿਰਫ ਹੁਣ ਮਲਬਾ ਤੇ ਰਾਖ ਜਿਹੜੀ ਆ ਉਹ ਰਹਿ ਗਈ ਆ। ਐਲਟਾਡੀਨਾ ਦੇ ਕੁਝ ਲੋਕਾਂ ਦੀ ਇੰਟਰਵਿਊ ਮੈਂ ਹਰਜੋਤ ਸਿੰਘ ਜੀ ਸੁਣ ਰਿਹਾ ਸੀ, ਦੇਖ ਰਿਹਾ ਸੀਗਾ, ਤਾਂ ਉਹਦੇ ਨਾਲ ਇਹ ਜਿਹੜੀ ਸਿਚੁਏਸ਼ਨ ਬਣੀ ਸੀ। ਕਹਿੰਦੇ ਵੀ ਕਈ ਕਾਲੇ ਮੂਲ ਦੇ ਲੋਕ ਉੱਥੇ ਆ ਕੇ ਵਸੇ ਸੀ, ਕਹਿੰਦੇ 1900s ਦੇ ਆ ਕੇ ਜਿਹੜੇ ਉੱਥੇ ਵਸੇ ਸੀ। ਹੁਣ 100 ਸਾਲ ਤੋਂ ਵੱਧ ਹੋ ਗਿਆ ਸੀ ਉਹਨਾਂ ਨੂੰ ਰਹਿੰਦਿਆਂ ਹੋਇਆਂ ਨੂੰ, ਤਾਂ ਪਰ ਉਸ ਦੇ ਬਾਵਜੂਦ ਆਪਾਂ ਦੇਖਿਆ ਵੀ ਹੁਣ ਕਹਿੰਦੇ ਵੀ ਅੱਗਾਂ ਤੋਂ ਬਾਅਦ ਦੇ ਵਿੱਚ ਅਸੀਂ ਕਰਾਂਗੇ ਕੀ, ਸਾਨੂੰ ਸਮਝ ਨਹੀਂ ਆ ਰਹੀ ਵੀ ਉੱਥੇ ਬਣੂਗਾ ਕੀ। ਇਕੱਲਾ ਇਹ ਉਹਨਾਂ ਲੋਕਾਂ ਦੇ ਨਹੀਂ, ਜਿਹਨਾਂ ਦੇ ਵੀ ਲੋਕਾਂ ਦੇ ਘਰ ਜਿਹੜੇ ਇਸ ਤਰੀਕੇ ਦੇ ਨਾਲ ਤਬਾਹ ਹੋਏ ਆ, ਤੇ ਕਈਆਂ ਨੇ ਤਾਂ ਫੈਸਲਾ ਲਿਆ ਵੀ ਹੁਣ ਅਸੀਂ ਇੱਥੋਂ ਮੂਵ ਹੋਣ ਜਾ ਰਹੇ ਆ। ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਘਰ ਨੇ, ਪਰਿਵਾਰ ਨੇ, ਜਿਨ੍ਹਾਂ ਨੂੰ ਇਹ ਔਖੇ ਵੇਲੇ ਜਿਹੜਾ ਇਹ ਅੱਗ ਝੱਪਣਾ ਪੈਣਾ ਆ। ਉਧਰ ਐਂਜਲਸ ਨੈਸ਼ਨਲ ਫੋਰੈਸਟ ਨੂੰ ਅੱਜ ਕ੍ਰਿਟੀਕਲ ਫਾਇਰ ਡੇਂਜਰ ਦੇ ਚੱਲਦਿਆਂ ਬੰਦ ਕਰ ਦਿੱਤਾ ਗਿਆ ਆ। ਸੋਮਵਾਰ ਨੂੰ ਵੀ ਕਹਿੰਦੇ ਵੀ ਲੋਕਾਂ ਨੂੰ ਗਲਤ ਐਮਰਜੈਂਸੀ ਅਲਰਟ ਆਉਂਦੇ ਰਹੇ ਹੈਗੇ ਆ। ਜਿੱਦਣ ਦੀ ਇਹ ਅੱਗ ਲੱਗੀ ਆ 7 ਤਰੀਕ ਤੋਂ, ਉਸ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ ਵੀ ਬਹੁਤ ਜ਼ਿਆਦਾ ਗਲਤ ਐਮਰਜੈਂਸੀ ਅਲਰਟ ਲੋਕਾਂ ਨੂੰ ਜਿਹੜੇ ਉਹ ਆ ਰਹੇ ਆ। ਕਹਿੰਦੇ ਵੀ ਮਿਲੀਅਨਸ ਆਫ LA ਕਾਉਂਟੀ ਦੇ ਵਿੱਚ ਜਿਹੜੇ
ਲੋਕ ਆ ਉਹਨਾਂ ਨੂੰ ਗਲਤ ਬਾਰ-ਬਾਰ ਅਲਰਟਸ ਜਿਹੜੇ ਉਹ ਆਈ ਜਾ ਰਹੇ ਆ। ਸੋ ਇਹ ਵੀ ਇੱਕ ਵੱਖਰੀ ਜਾਂਚ ਦਾ ਜਿਹੜਾ ਉਹ ਵਿਸ਼ਾ ਬਣਿਆ ਹੈਗਾ ਆ। ਰੂਰਲ ਏਰੀਆਜ਼ ਕਹਿੰਦੇ ਵੀ ਉਹਨਾਂ ਨੂੰ ਸਟੇਟ ਪ੍ਰੀਵੈਂਸ਼ਨ ਫੰਡਸ ਦੇ ਵਿੱਚੋਂ ਮਿਲੀਅਨਸ ਆਫ ਡਾਲਰ ਮਿਲੇ ਸੀਗੇ ਰਾਦਰ ਦੈਨ ਜਿਹੜੇ ਐਲਏ ਦੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅੱਗ ਲੱਗੀ ਹੈਗੀ ਆ। 2021 ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਸਟੇਟ ਦੇ ਅਧਿਕਾਰੀਆਂ ਨੇ ਲਗਾਤਾਰ ਡਿਕਲਾਈਨ ਕੀਤਾ ਫੰਡ ਕਰਨ ਦੇ ਲਈ ਵਾਈਲਡ ਫਾਇਰ ਪ੍ਰੀਵੈਂਸ਼ਨ ਐਫਰਟਸ ਜਿਹੜੇ ਪੈਲੀਸੇਡ ਫਾਇਰ ਦੇ ਵਿੱਚ ਇਸ ਟਾਈਮ ਝੁਲਸ ਗਏ ਨੇ। ਕੈਲ ਫਾਇਰ ਦੇ ਆਪਣੇ ਰੈਕਡ ਇਹ ਚੀਜ਼ਾਂ ਬੋਲ ਰਹੇ ਨੇ। ਸੋ ਰੈਕਡਸ ਕਹਿੰਦੇ ਵੀ ਰਿਵਿਊ ਕੀਤੇ ਗਏ ਐਲਏ ਟਾਈਮਸ ਦੇ ਦੁਆਰਾ ਤੇ ਉਹਨਾਂ ਨੇ ਕਿਹਾ ਵੀ ਕੈਲ ਫਾਇਰ ਨੇ ਇਲੈਕਟ ਹੀ ਨਹੀਂ ਕੀਤਾ। ਵੀ ਕਹਿੰਦੇ ਵੀ 3.8 ਮਿਲੀਅਨ ਡਾਲਰ ਤੋਂ ਵੱਧ ਉਹਨਾਂ ਨੇ ਉਹਨਾਂ ਨੂੰ ਦੇਣ ਤੋਂ ਨਾ ਹੀ ਜਿਹੜੀ ਇੱਕ ਹਿਸਾਬ ਦੇ ਨਾਲ ਕਰ ਦਿੱਤੀ। ਸੈਂਟਾ ਮੋਨਿਕਾ ਦੇ ਵਿੱਚ ਜਿਹੜੀਆਂ ਮਾਊਂਟੇਨਸ ਦੇ ਵਿੱਚ ਪੈਸੀਫਿਕ ਪੈਲੀਸੇਡਸ ਤੇ ਮੈਲੀਬੂ ਆ ਉਹਨਾਂ ਨੂੰ ਪਿਛਲੇ 4 ਸਾਲਾਂ 'ਚ ਇੰਨਾ ਹੀ ਜਿਹੜਾ ਉਹ ਮਿਲਿਆ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਤਾਜ਼ਾ ਸਥਿਤੀ ਉੱਥੋਂ ਦੀ ਚੱਲ ਰਹੀ ਆ। ਬਾਕੀ ਜਦੋਂ ਹੁਣ ਪ੍ਰਸ਼ਾਸਨ ਜਿਹੜਾ ਬਦਲਣਾ ਆ ਹਰਜੋਤ ਸਿੰਘ ਜੀ ਉਹਦੇ ਨਾਲ ਵੀ ਜਿਹੜੀ ਸਥਿਤੀ ਆ ਉਹ ਡਿਫਰੈਂਟ ਜਿਹੜੀ ਉਹ ਬਣਨ ਜਾਊਗੀ। ਰੀਜ਼ਨ ਉਹਦੇ ਵਿੱਚ ਇਹੀ ਆ ਉਹਨਾਂ ਨੇ ਕੱਲ ਵੀ ਜਿਹੜਾ ਦੱਸਿਆ ਸੀ ਤੇ ਅੱਜ ਵੀ ਜਿਹੜਾ ਉਹ ਬਾਰ-ਬਾਰ ਇਹੀ ਚੀਜ਼ ਦੱਸ ਰਹੇ ਆ ਵੀ ਉਹਦੇ ਨਾਲ ਅਸੀਂ ਇਹੀ ਕਰਨਾ ਆ ਵੀ ਕੋਈ ਨਾ ਕੋਈ ਤੰਦਾਂ ਜਿਹੜੀਆਂ ਆ ਉਹ ਜੋੜ ਕੇ ਰੱਖਾਂਗੇ। ਨਿਊਸਮ ਹੋਣਾ ਦਾ ਤੇ ਟਰੰਪ ਹੋਣਾ ਦਾ ਪੇਚਾ ਤਾਂ ਪੈਂਦਾ ਹੀ ਰਹਿੰਦਾ ਆ। ਸੋ ਇਹ ਸਥਿਤੀ ਦੇ ਕਰਕੇ ਆਮ ਲੋਕ ਜਿਹੜੇ ਇਸ ਟਾਈਮ ਇਸ ਤੋਂ ਜਿਹੜੇ ਪ੍ਰਭਾਵਿਤ ਨੇ ਪੀੜਤ ਨੇ ਉਹਨਾਂ ਦੇ ਉੱਤੇ ਕੀ ਅਸਰ ਪਊਗਾ ਇਹ ਦੇਖਣ ਵਾਲੀ ਗੱਲ ਹੈਗੀ। ਉਧਰ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਨ ਨਿਊਸਮ ਨੇ ਜੋ ਇਲੋਨ ਮਸਕ ਆ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਇਨਕਰੇਜ ਕਰ ਰਹੇ ਆ ਲੁੱਟਾਂ ਮਾਰਾਂ ਦੇ ਲਈ ਕਿਉਂਕਿ ਮਿਸਲੀਡਿੰਗ ਤੁਸੀਂ ਜੋ ਸਟੇਟਮੈਂਟਸ ਆ ਉਹ ਜਾਰੀ ਕਰ ਰਹੇ ਆ ਐਕਸ ਦੇ ਉੱਤੇ ਵੀ ਕੈਲੀਫੋਰਨੀਆ ਦੇ ਗਵਰਨਰ ਜੋ ਲੋਕ ਲੁੱਟ ਰਹੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਚਾਰਜ ਨਹੀਂ ਕਰ ਰਹੇ ਹੈਗੇ। ਤੇ ਐਕਸ ਦੇ ਉੱਤੇ ਗੈਵਨ ਨਿਊਸਮ ਨੇ ਇਹ ਕਿਹਾ ਆ ਵੀ ਸਟਾਪ ਟੈਲਿੰਗ ਪੀਪਲ ਵੀ ਇਹ ਡੀਕ੍ਰਿਮੀਨਲਾਈਜ਼ ਹੈਗੇ ਆ। ਸੋ ਇਹ ਇਲੀਗਲ ਆ ਕਿ ਕਿਸੇ ਤਰ੍ਹਾਂ ਦੀ ਵੀ ਜੋ ਅੱਗ ਲਾਣੀ ਹੈਗੀ ਆ ਜਾਂ ਚੋਰੀ ਕਰਨੀ ਹੈਗੀ ਆ। 12,000 ਸਟਰਕਚਰਸ ਡੈਮੇਜ ਹੋਣ ਤੋਂ ਬਾਅਦ 1.5 ਲੱਖ ਦੇ ਕਰੀਬ ਲੋਕ ਇਵੈਕੂਏਟ ਹੋਣ ਤੋਂ ਬਾਅਦ ਇਹ ਪੋਲੀਟੀਸ਼ੀਅਨ ਆ ਜੋ ਆਪਸ ਦੇ ਵਿੱਚ ਲੜ ਰਹੇ ਹੈਗੇ ਆ। ਸੋ ਸਿਚੁਏਸ਼ਨ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਵੀ ਆਮ ਲੋਕਾਂ ਦੀ ਕੀ ਹੋਊਗੀ। ਜੀ ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਚੱਲ ਰਹੀਆਂ ਡਿਫੈਂਸ ਸੈਕਟਰੀ ਜਿਹੜੀ ਇਸ ਟਾਈਮ ਉਹ ਕਹਿ ਲਓ ਵੀ ਆਮੋ ਸਾਹਮਣੇ ਨੇ ਉਹਨਾਂ ਤੋਂ ਸੈਨੇਟਰ ਜਿਹੜੇ ਸਵਾਲ ਜਵਾਬ ਕਰ ਰਹੇ ਆ ਕਮੇਟੀ ਦੇ ਸਾਹਮਣੇ ਆ ਜੇ ਉਹ ਡਿਫੈਂਸ ਸੈਕਟਰੀ ਦੇ ਅਹੁਦੇ ਦੇ ਉੱਤੇ ਜਾਣਾ ਚਾਹੁੰਦੇ ਆ। ਹੈਕਸੈਟ ਹੁਣੀ ਸਪੈਸ਼ਲ ਕੌਂਸਲ ਦੀ ਬਹੁਤ ਖਾਸ ਜਿਹੜੀ ਗੱਲਬਾਤ ਟਰੰਪ ਹੋਣਾ ਦੀ ਜਿਹੜੀ 6 ਜਨਵਰੀ ਵਾਲੀ ਰਿਪੋਰਟ ਨੂੰ ਲੈ ਕੇ ਉਹਨਾਂ ਨੇ ਜਿਹੜੀ ਆਖੀ ਆ ਉਸ ਬਾਰੇ ਕਰਦੇ ਆਪਾਂ ਚਰਚਾ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।
ब्रेक तो बाद एक बार फिर आप सबका स्वागत है। श्रोते प्रोग्राम चल रहा है जी इस टाइम अपडेट अमेरिका। हरजोत सिंह जी जी आਇਆਂ ਨੂੰ स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਇੱਕ ਸਾਡੇ ਸਰੋਤੇ ਲਖਨਪਾਲ ਕਹਿੰਦੇ ਵੀ ਹੋਰ ਵੀ ਕੋਈ ਖਬਰ ਸਾਂਝੀ ਕਰ ਲਓ। ਜਦੋਂ ਕਿਸੇ ਦੇ ਘਰ ਅੱਗ ਲੱਗੀ ਹੋਏ ਨਾ ਤਾਂ ਖੁਸ਼ੀ ਨਹੀਂ ਮਨਾਈ ਦੀ। ਲਓ ਤੁਹਾਡੇ ਨਾਲ ਖਬਰ ਹੁਣ ਸਾਂਝੀ ਕਰ ਲੈਂਦੇ ਆ। ਜਿੱਦਣ ਦਾ ਟਰੰਪ ਹੋਣਾ ਨੇ ਇੰਡੀਆ ਵਾਲਿਆਂ ਨੂੰ ਕਿਹਾ ਵੀ ਬੰਦੇ ਬਣ ਕੇ ਜਾਂ ਤਾਂ ਰਸ਼ੀਆ ਦਾ ਸਾਥ ਉੱਧਰ ਚੱਲੋ ਤੇ ਜਾਂ ਇੱਧਰ ਆਓ, ਤੇ ਅੱਜ ਰਿਊਟਰਸ ਖੋਲਿਓ, ਆਪਣੇ ਕੋਲੋਂ ਨਹੀਂ ਖਬਰ ਸਾਂਝੀ ਕਰ ਰਿਹਾ। ਰਿਊਟਰਸ ਅਖਬਾਰ ਨੇ ਖਬਰ ਸਾਂਝੀ ਕੀਤੀ ਆ, ਇੰਡੀਆ ਹਾਲਸ ਟ੍ਰੇਡ ਵਿਦ ਯੂਐਸ ਸੈਂਕਸ਼ਨਸ ਰਸ਼ੀਅਨ ਕੰਪਨੀਜ਼ ਐਂਡ ਟੈਂਕਰਸ ਗਵਰਨਮੈਂਟ ਸੋਰਸਸ ਸੇ। ਜਦੋਂ ਇੱਥੇ 7 ਦਿਨ ਇੰਡੀਆ ਦਾ ਫੋਰਨ ਮਿਨਿਸਟਰ ਕੱਲੇ ਕੋ ਮਿੰਨਤਾਂ ਕਰਦਾ ਰਿਹਾ ਵੀ ਮੋਦੀ ਸਾਹਿਬ ਨੂੰ ਵੀ ਸੱਦੋ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਇਨੋਗ੍ਰੇਸ਼ਨ ਜਿੱਦਣ ਹੋਣੀ ਆ ਉਸ ਦਿਨ, ਤੇ ਇਹਨਾਂ ਨੇ ਕਿਸੇ ਨੇ ਹਾਂ ਨਹੀਂ ਕੀਤੀ ਹੈਗੀ। ਤੇ ਇੱਧਰੋਂ ਸਟੇਟਮੈਂਟ ਵੀ ਜਾਰੀ ਹੋਈ ਵੀ ਭਾਈ ਇਹ ਹੁਣ ਪਹਿਲਾਂ ਵਾਲਾ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਵਾਲਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਬਸ 20 ਤਰੀਕ ਤੱਕ ਆ, ਹੁਣ ਇੱਕ ਪਾਸਾ ਕਰਨਾ ਪਊਗਾ। ਯੂਐਸ ਦੀ ਟ੍ਰੈਜਰੀ ਡਿਪਾਰਟਮੈਂਟ ਨੇ ਰਸ਼ੀਆ ਦੇ ਜਿਹੜੇ ਆਇਲ ਪ੍ਰੋਡਿਊਸਰਸ ਕੰਪਨੀਜ਼ ਆ, ਗਾਜ਼ਪ੍ਰੋਮ ਨੈਫਟ ਤੇ ਇੱਕ ਸਰਗੁਟ ਨੈਫਟ ਗਾਜ਼ ਕਰਕੇ ਕੰਪਨੀਆਂ ਆ, ਇਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ। ਸੋ ਇਹਨਾਂ ਦੇ ਰਾਹੀਂ ਇੰਡੀਆ ਵਾਲੇ ਜੋ ਉੱਥੋਂ ਵੈਸਲਸ ਲੈ ਕੇ ਆਉਂਦੇ ਸੀ, ਸੋ ਹੁਣ ਇੰਡੀਆ ਵਾਲੇ ਕਹਿੰਦੇ ਵੀ ਜਿਹੜੇ 10 ਜਨਵਰੀ ਤੋਂ ਪਹਿਲਾਂ ਦੇ ਅਸੀਂ ਆਰਡਰ ਕੀਤੇ ਉਹ ਸੀ $60 ਪਰ ਜਿਹੜਾ ਬੈਰਲ ਦੇ ਹਿਸਾਬ ਦੇ ਨਾਲ, ਉਹ ਜ਼ਰੂਰ ਆਪਾਂ ਕਰਾਂਗੇ, ਪਰ ਗਾਹਾਂ ਨੂੰ ਅੱਗੇ ਵਾਸਤੇ ਆਪਾਂ ਉਹਨਾਂ ਕੰਪਨੀਆਂ ਦੇ ਨਾਲ ਜਿਹੜੀਆਂ ਅਮਰੀਕਾ ਨੇ ਜਿਨ੍ਹਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਉਹਨਾਂ ਦੇ ਨਾਲ ਕੰਮ ਨਹੀਂ ਕਰਾਂਗੇ। ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਆ ਉੱਥੇ ਉਹਨਾਂ ਦੇ ਨਾਲ ਜਿਹੜੀ ਬਣੀ ਪਈ ਆ, ਹਾਲਟ ਕਰਤਾ ਟ੍ਰੇਡ। ਇਹ ਉਹੀ ਕੰਪਨੀਆਂ ਆ ਜਿਨ੍ਹਾਂ ਦੇ ਉੱਤੇ ਸੈਂਕਸ਼ਨਸ ਯੂਐਸ ਟ੍ਰੈਜਰੀ ਡਿਪਾਰਟਮੈਂਟ ਨੇ ਲਾਈਆਂ ਹੈਗੀਆਂ। ਡਿਪਾਰਟਮੈਂਟ ਨੇ ਕਾਹਦੇ ਤੋਂ ਜਿਹੜਾ ਕਹਿ ਲਓ ਵੀ ਰਸ਼ੀਆ ਦਾ ਲੱਕ ਇਹਨਾਂ ਚੀਜ਼ਾਂ ਦੇ ਨਾਲ ਕਾਫੀ ਜ਼ਿਆਦਾ ਟੁੱਟਾ ਵੀ ਤੇਲ ਚਾਹੇ ਉਹਨਾਂ ਦਾ ਜਿਹੜਾ ਜਾਂਦਾ ਸੀਗਾ ਯੂਰਪ ਨੂੰ ਬਹੁਤ ਜ਼ਿਆਦਾ, ਉਹਦੇ ਵਿੱਚ ਬਹੁਤ ਜ਼ਿਆਦਾ ਰੋਕ ਆਈ। ਉਹਨਾਂ ਨੇ ਇੱਧਰ ਉੱਧਰ ਜਿਹੜੇ ਉਹ ਜ਼ਰੂਰ ਵੇਚਿਆ ਜਿਨ੍ਹਾਂ ਵਿੱਚ ਇੰਡੀਆ ਨੇ ਪੂਰਾ ਫਾਇਦਾ ਚੱਕਿਆ ਇਹਨਾਂ 2 ਸਾਲਾਂ ਦੇ ਵਿੱਚ, ਤੇ ਹੁਣ ਇਵੈਂਚੁਅਲੀ ਜਿਹੜੇ ਉਹ ਸਿੱਧੇ ਹੋਏ ਆ। ਹੁਣੇ ਥੋੜੇ ਦਿਨ ਪਹਿਲਾਂ ਜੇਕ ਸੁਲਿਵਨ ਵੀ ਉੱਥੇ ਜਾ ਕੇ ਆਏ ਨੇ। ਜੇਕ ਸੁਲਿਵਨ ਜਾਂਦੇ ਪ੍ਰਸ਼ਾਸਨ ਦੇ ਕਹਿ ਲਓ ਵੀ ਬਾਈਡਨ ਹੋਣਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਆ। ਉਹਨਾਂ ਨੇ ਉਹਦੇ ਬਾਰੇ ਵੀ ਜਿਹੜੀ ਉਹ ਗੱਲ ਕੀਤੀ ਸੀਗੀ। ਪੰਨੂ ਜਿਹੜਾ ਇਸ ਟਾਈਮ ਦੇ ਉੱਤੇ ਜਿਹੜੀ ਚੱਲ ਰਹੀ ਇਨਵੈਸਟੀਗੇਸ਼ਨ ਨਿਖਿਲ ਗੁਪਤਾ ਵਾਲੇ ਮਾਮਲੇ ਦੇ ਵਿੱਚ ਵੀ ਉਹ ਕਹਿੰਦੇ ਵੀ ਇਹਦੇ ਵਿੱਚ ਕੋਈ ਚੱਕਰ ਹੀ ਨਹੀਂ ਆ ਵੀ ਅਸੀਂ ਜਿਹੜੇ ਇਸ ਦੇ ਉੱਤੇ ਕਾਰਵਾਈ ਜਿਹੜੀ ਉਹ ਨਾ ਕਰਾਂਗੇ। ਕਾਰਵਾਈ ਤਾਂ ਉਸ ਦੇ ਵਿੱਚ ਹੋਣੀ ਹੋਈ ਆ, ਤੇ ਅਸੀਂ ਇਨਵੈਸਟੀਗੇਸ਼ਨ ਕਰਨ ਦੇ ਲਈ ਕਹਿ ਰਹੇ ਹਾਂ ਵੀ ਜਿਹੜੇ ਰਾਹ ਦੇ ਬੰਦਿਆਂ ਦਾ ਨਾਮ ਆ ਰਿਹਾ ਹੈ ਇੰਡੀਆ ਦੇ ਵਿੱਚ, ਉੱਥੇ ਜਾ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਖੜ ਕੇ ਇਹ ਚੀਜ਼ਾਂ ਜਿਹੜੀਆਂ ਉਹ ਆਖੀਆਂ ਹੈਗੀਆਂ ਆ। ਸੋ ਜਿਹੜਾ ਕੋਈ ਇਹ ਹੈਗਾ ਵੀ ਪਤਾ ਨਹੀਂ ਅੱਗੇ ਕੀ ਬਣੂਗਾ ਕੀ ਨਹੀਂ ਬਣੂਗਾ, ਇਹ ਜ਼ਰੂਰ ਥੋੜੀ ਜਿਹੀ ਕਹਿ ਲਓ ਵੀ ਤਸੱਲੀ ਵਾਲੀ ਜਿਹੜੀ ਗੱਲ ਹੋ ਸਕਦੀ ਆ। ਉਧਰ ਜਿਹੜਾ ਸੁਬਰਾਮਨੀ ਸਵਾਮੀ ਆ ਉਹਨੇ ਜਿਹੜੇ ਕਹਿ ਲਓ ਵੀ ਚੰਗੀ ਬੇਇੱਜ਼ਤੀ ਕਰ ਰਿਹਾ ਹੈ ਇਸ ਟਾਈਮ ਮੋਦੀ ਪ੍ਰਸ਼ਾਸਨ ਦੀ, ਖਾਸ ਕਰਕੇ ਜੈ ਸ਼ੰਕਰ ਨੂੰ ਲੈ ਕੇ ਵੀ ਇਹ ਕਿੱਦਾਂ ਦਾ ਬੰਦਾ ਤੁਸੀਂ ਉੱਥੇ ਘੱਲਿਆ ਆ ਵੀ ਇਹ ਮੋਦੀ ਨੂੰ ਜਿਹੜਾ ਉੱਥੇ ਦਵਾ ਹੀ ਨਹੀਂ ਸਕਿਆ ਜਿਹੜੀ ਇਨਵੀਟੇਸ਼ਨ ਹੀ ਨਹੀਂ ਜਿਹੜੀ ਉਹ ਦਵਾ ਸਕਿਆ ਹੈਗਾ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਓਵਰਆਲ ਬਣੀ ਹੈਗੀ ਆ।
ਕਹਿੰਦੇ ਵੀ ਜਿਹੜੇ ਯੂਐਸ ਦੇ ਫਰੈਂਡ ਹੱਸ ਰਹੇ ਆ ਮੇਰੇ ਉੱਤੇ ਤੇ ਇੰਡੀਆ ਦੇ ਉੱਤੇ ਵੀ ਭਾਈ ਇੰਡੀਆ ਹੈਜ਼ ਬੀਨ ਇਨਵਾਈਟਡ। ਕਹਿੰਦੇ ਵੀ ਇਹ ਟੋਟਲੀ ਝੂਠ ਵਾਲੀ ਜਿਹੜੀ ਇਸ ਟਾਈਮ ਗੱਲ ਇਸ ਟਾਈਮ ਸਾਹਮਣੇ ਬਣੀ ਪਈ ਆ। ਕਹਿੰਦੇ ਵੀ ਇਹ ਤੋਂ ਵੱਡੀ ਬੇਇੱਜ਼ਤੀ ਜਿਹੜੀ ਆ ਕੋਈ ਹੋ ਹੀ ਨਹੀਂ ਸਕਦੀ। ਉਹ ਤਾਂ ਸੁਬਰਾਮਨੀਅਮ ਸਵਾਮੀ ਜਿਹੜਾ ਆ ਜੈਸ਼ੰਕਰ ਨੂੰ ਵੇਟਰ ਕਹਿੰਦਾ ਆ, ਕਹਿੰਦਾ ਵੀ ਵੇਟਰ ਨੂੰ ਜਿਹੜਾ ਉਹ ਸੈਕ ਕਰੋ ਵੀ ਇਹ ਚੀਜ਼ ਉਹ ਅਸੈਪਟ ਕਰਕੇ ਉਹ ਕਿੱਦਾਂ ਆ ਗਿਆ ਹੈਗਾ ਆ। ਜੀ, ਅਗਲੀ ਖਬਰ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਖਾਸ ਕਰਕੇ ਜਿਹੜੇ ਹਮਾਸ ਵਾਲੇ ਆ ਉਹਨਾਂ ਨੂੰ ਇਹ ਕਿਹਾ ਸੀ ਵੀ ਭਾਈ 20 ਤਰੀਕ ਤੋਂ ਪਹਿਲਾਂ ਜੋ ਬੰਦੇ ਫੜੇ ਹੋਏ ਆ ਇਜ਼ਰਾਈਲ ਦੇ ਉਹਨਾਂ ਨੂੰ ਛੱਡ ਦਿਓ, ਨਹੀਂ ਤਾਂ देयर ਵਿਲ ਬੀ ਆਲ ਹੈਲ ਟੂ ਪੇ। ਵੀ ਤੁਹਾਡੀ ਜਿਹੜੀ ਸਿਚੁਏਸ਼ਨ ਆ ਉਹ ਨਰਕਾਂ ਵਾਲੀ ਬਣਾ ਦਾਂਗੇ। ਤੇ ਉਸ ਸਿਚੁਏਸ਼ਨ ਨੂੰ ਲੈ ਕੇ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਬੜੀ ਤੇਜ਼ੀ ਦੇ ਨਾਲ ਗੱਲਬਾਤ ਕਰ ਰਿਹਾ। ਕਹਿੰਦੇ ਵੀ ਨੈਗੋਸ਼ੀਏਸ਼ਨਸ ਲਗਭਗ ਐਨ ਕਿਨਾਰੇ ਤੇ ਪਹੁੰਚ ਗਈਆਂ। ਕਤਰ, ਈਜਿਪਟ ਤੇ ਯੂਐਸ ਦੀਆਂ ਇਜ਼ਰਾਈਲ ਤੇ ਹਮਾਸ ਦੋਨੋਂ ਹੀ ਮਿਲ ਕੇ ਕਹਿੰਦੇ ਭਈ ਹਮਾਸ ਵਾਲੇ 33 ਦੇ ਕਰੀਬ ਪਹਿਲੀ ਵਾਰੀ ਜਿਹੜੇ ਬੰਦੇ ਛੱਡ ਦੇਣਗੇ ਸ਼ਾਇਦ ਇੱਕ ਅੱਧੇ ਦਿਨ ਦੇ ਵਿੱਚ। ਸੋ 20 ਤਰੀਕ ਤੋਂ ਪਹਿਲਾਂ ਇਹ ਜਿਹੜੀ ਸਾਰੀ ਡੀਲ ਬਣਾਉਣੀ ਚਾਹੁੰਦੇ ਆ। ਉਹਨਾਂ ਨੂੰ ਵੀ ਪਤਾ ਹੈ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਕਾਰਜਕਾਲ ਦੇ ਦੌਰਾਨ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੋ ਸਕਦੀ ਹੈਗੀ ਆ। ਜੀ, ਇਜ਼ਰਾਈਲ ਨੇ ਜਿਹੜਾ ਆਲਰੇਡੀ ਉਦਾਂ ਵੈਸੇ ਨਰਕ ਤੋਂ ਘੱਟ ਤਾਂ ਨਹੀਂ ਹੈ ਗਾਜ਼ਾ ਵਾਲਿਆਂ ਵਾਸਤੇ ਜੋ ਸਥਿਤੀ ਇਸ ਟਾਈਮ ਉੱਥੇ ਬਣੀ ਪਈ ਆ। ਸੋ ਆਲ ਹੈਲ ਜਿਹੜਾ ਉਹਦਾ ਫਿਰ ਡਰ ਜਿਹੜਾ ਥੋੜਾ ਬਹੁਤਾ ਹੋਰ ਆ। ਜਿਹੜੇ ਬਾਈਡਨ ਹੁਣਾਂ ਨੇ ਕੱਲ ਭਾਸ਼ਣ ਦਿੰਦੇ ਹੋਏ ਕਿਹਾ ਸੀਗਾ ਵੀ ਜਿਹੜਾ ਮੈਂ ਕਈ ਮਹੀਨੇ ਪਹਿਲਾਂ ਕਿਹਾ ਸੀਗਾ ਪ੍ਰਪੋਜ਼ਲ ਦਿੱਤਾ ਸੀ ਉਹ ਹੁਣ ਸਿਰੇ ਦੇ ਉੱਤੇ ਪਹੁੰਚ ਗਿਆ ਆ। ਹੁਣ ਟਰੰਪ ਹੁਣਾਂ ਦੇ ਆਉਣ ਦਾ ਡਰ ਆ ਜਾਂ ਵਾਕਿਆ ਹੀ ਇਹਨਾਂ ਦੀ ਪਾਲਿਸੀ 'ਚ ਇੰਨਾ ਦਮ ਸੀਗਾ ਵੀ ਹਮਾਸ ਵਾਲੇ ਇਹਨਾਂ ਦੇ ਜਾਂਦੇ ਜਾਂਦੇ ਅਖੀਰ ਦੇ ਵਿੱਚ ਮੰਨ ਰਹੇ ਆ ਵੀ ਆਪਾਂ ਜਿਹੜੇ ਆ ਹੋਸਟੇਜਸ ਆ ਉਹਨਾਂ ਨੂੰ ਛੱਡ ਦਈਏ। ਨੇਤਨਿਆਹੂ ਤੇ ਵੀ ਬਹੁਤ ਜ਼ਿਆਦਾ ਦਬਾਅ ਸੀ ਉੱਥੋਂ ਦੇ ਲੋਕਾਂ ਦਾ, ਉਹਨਾਂ ਪਰਿਵਾਰਾਂ ਦਾ ਜਿਹੜੇ ਹੋਸਟੇਜ ਹੁਣ ਤੇ ਦੇਖੋ ਸਾਲ ਤੋਂ ਵੱਧ ਦਾ ਵਕਤ ਹੋ ਗਿਆ ਉਹਨਾਂ ਨੂੰ ਬੰਨ ਕੇ ਜਿਹੜਾ ਹਮਾਸ ਵਾਲਿਆਂ ਨੇ ਰੱਖਿਆ ਹੈਗਾ ਆ। ਸੋ ਉਸ ਮਾਮਲੇ ਦੇ ਵਿੱਚ ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਪਰ ਹੋਪਫੁਲੀ ਕੋਈ ਜਿਹੜਾ ਉਹ ਇੱਕ ਪਾਸੇ ਨੂੰ ਜਿਹੜੀ ਉਹ ਗੱਲ ਜਿਹੜੀ ਉਹ ਬਣੇ ਤਾਂ ਜੋ ਸਿਚੁਏਸ਼ਨ ਜਿਹੜੀ ਆ ਉਹ ਕਾਬੂ ਦੇ ਵਿੱਚ ਆਵੇ। ਆਮ ਉੱਥੇ ਲੋਕਾਂ ਦਾ ਵੀ ਰਹਿਣਾ ਜਿਹੜਾ ਉਹ ਖਾਸਾ ਹੁਣ ਦੁਰਭਰ ਹੋ ਚੁੱਕਾ ਆ। ਠੰਡ ਦੇ ਨਾਲ, ਭੁੱਖਮਰੀ ਦੇ ਨਾਲ ਲਗਾਤਾਰ ਮੌਤਾਂ ਜਿਹੜੀਆਂ ਉੱਥੇ ਵੱਧ ਰਹੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਟਰੰਪ ਹੁਣਾਂ ਦੇ ਜਿਹੜੇ ਪੈਂਟਾਗਨ ਦੇ ਪਿਕ ਨੇ ਪੀਟ ਹੈਗਸੈਥ, ਉਹ ਕਹਿੰਦੇ ਵੀ ਇਸ ਟਾਈਮ ਸੈਨੇਟ ਦੀ ਹੀਅਰਿੰਗ ਦੇ ਵਿੱਚ ਨੇ। ਇਸ ਟਾਈਮ ਕਹਿੰਦੇ ਵੀ ਟੋਟਲ ਇਸ ਟਾਈਮ ਗ੍ਰਿਲਿੰਗ ਜਿਹੜੀ ਆ ਉਹਨਾਂ ਦੀ ਹੋ ਰਹੀ ਆ। ਉਹਨਾਂ ਦੇ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਇਸ ਟਾਈਮ ਸਾਹਮਣੇ ਆ। ਵਿਵਾਦ ਜਿਹੜੇ ਉਹਨਾਂ ਦੇ ਨਾਲ ਜੁੜੇ ਆ, ਸੈਕਸ਼ੂਅਲ ਮਿਸਕੰਡਕਟ ਦਾ ਜਿਹੜਾ ਉਹ ਮਾਮਲਾ ਆ, ਅਲਕੋਹਲਿਜ਼ਮ ਦਾ ਮਾਮਲਾ ਆ, ਤੇ ਖਾਸ ਕਰਕੇ ਔਰਤਾਂ ਨੂੰ ਜਿਹੜੀ ਆ ਉਹ ਚਾਹੁੰਦੇ ਨਹੀਂ ਆ, ਦੇਖਦੇ ਨਹੀਂ ਆ ਵੀ ਉਸ ਪਾਸੇ ਵੱਲ ਨੂੰ ਵੀ ਕੰਬੈਟ ਦੇ ਵਿੱਚ ਜਿਹੜੇ ਉਹ ਜਾ ਸਕਦੇ। ਉਹਨਾਂ ਨੇ ਰੀਸੈਂਟਲੀ ਸ਼ੌਨ ਰਾਇਨ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਸ ਚੀਜ਼ ਦੇ ਉੱਤੇ ਕਿਹਾ ਸੀਗਾ ਵੀ ਕਹਿੰਦਾ ਵੀ ਮੈਂ ਮੰਨਦਾ ਨਹੀਂ ਆ ਵੀ ਔਰਤਾਂ ਜਿਹੜੀਆਂ ਕੰਬੈਟ ਦੇ ਵਿੱਚ ਆਰਮੀ 'ਚ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਹੁਣ ਇਹ ਟੌਪ ਦੇ ਜਿਹੜੇ ਰਿਪਬਲਿਕਨ ਆਰਮਡ ਫੋਰਸਿਸ ਕਮੇਟੀ ਦੇ ਉੱਤੇ ਜਿਹੜੇ ਉਹਨਾਂ ਨੇ ਵੀ ਕਿਹਾ ਵੀ ਇਹ ਬੜੀ ਅਨਕਨਵੈਨਸ਼ਨਲ ਪਿਕ ਆ, ਨਾ ਇਹ 4 ਸਟਾਰ ਜਨਰਲ ਆ। ਹਾਂ, ਜ਼ਰੂਰ ਉਹਨਾਂ ਨੇ ਕੁਛ ਸਾਲ ਫੌਜ ਦੇ ਵਿੱਚ ਲਗਾਏ ਹੈਗੇ ਆ ਤੇ ਕਹਿੰਦੇ ਵੀ ਉਹ ਆਪਣੇ ਆਪ ਨੂੰ ਇੱਕ ਚੇਂਜ ਏਜੰਟ ਦੇ ਤੌਰ ਦੇ ਉੱਤੇ ਦੇਖ ਰਹੇ ਆ। ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਮਹਿਕਮਾ ਆ ਡਿਪਾਰਟਮੈਂਟ ਆਫ ਡਿਫੈਂਸ ਦਾ। 2 ਮਿਲੀਅਨ ਲੋਕ ਉਹਨਾਂ ਦੇ ਅੰਡਰ ਕੰਮ ਕਰਦੇ ਨੇ ਤੇ ਤਕਰੀਬਨ $1 ਟ੍ਰਿਲੀਅਨ ਦਾ ਜਿਹੜਾ ਉਹਨਾਂ ਦਾ ਬਜਟ ਹੁੰਦਾ ਆ। ਜਿਹੜਾ ਵੀ ਇਸ ਅਹੁਦੇ ਤੇ ਹੁੰਦਾ ਆ ਬਹੁਤ ਹੀ ਪ੍ਰਭਾਵਸ਼ਾਲੀ ਤੇ ਬਹੁਤ ਹੀ ਕਹਿ ਲਓ ਵੀ ਤਾਕਤਵਰ ਜਿਹੜੀ ਉਹ ਸਥਿਤੀ ਦੇ ਵਿੱਚ ਹੁੰਦਾ ਆ। ਉਸ ਦੀ ਕਹੀ ਹੋਈ ਹਰ ਇੱਕ ਗੱਲ ਦੇ ਖਾਸ ਜਿਹੜੇ ਉਹ ਮਾਇਨੇ ਦੇਖੇ ਜਾਂਦੇ ਆ। ਪਹਿਲੀ ਵਾਰੀ ਹੋਊਗਾ ਵੀ ਜਿਹੜੀ ਮਿਲਟਰੀ ਲੀਡਰਸ਼ਿਪ ਪੋਸਟ ਦੇ ਲਈ ਕਹਿ ਲਓ ਵੀ ਕੋਈ 4 ਸਟਾਰ ਜਨਰਲ ਜਿਹੜਾ ਉੱਥੇ ਨਹੀਂ ਜਿਹੜਾ ਉਹ ਲਾਇਆ ਜਾ ਰਿਹਾ। ਉਹਨਾਂ ਦੇ ਓਪਨਿੰਗ ਰੀਮਾਰਕ ਦੇ ਵਿੱਚ ਹੈਗਸੈਥ ਨੇ ਕਿਹਾ ਵੀ ਉਹ ਰਿਸਟੋਰ ਕਰਨਗੇ ਵਾਰੀਅਰ ਈਥੋਸ, ਰੀਬਿਲਡ ਕਰਨਗੇ ਆਪਣੀ ਮਿਲਟਰੀ ਨੂੰ, ਰੀਐਸਟੈਬਲਿਸ਼ ਕਰਨਗੇ ਡੈਟਰੈਂਸ ਜਦੋਂ ਜੇ ਉਹ ਡਿਫੈਂਸ ਸੈਕਟਰੀ ਜਿਹੜੇ ਆ ਉਹ ਚੁਣੇ ਜਾਂਦੇ ਹੈਗੇ ਆ। ਉਧਰ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਟੋਟਲੀ ਅਨਫਿਟ ਹੈਗਾ ਆ ਬੰਦਾ ਮਿਲਟਰੀ ਲੀਡਰਸ਼ਿਪ ਪੋਸਟ ਨੂੰ ਜਿਹੜਾ ਉਹ ਲੈ ਕੇ। ਪਿਛਲੇ ਕਈ ਹਫ਼ਤਿਆਂ ਤੋਂ ਜਦੋਂ ਤੋਂ ਨਾਮ ਟਰੰਪ ਹੁਣਾਂ ਨੇ ਹੈਗਸੈਥ ਦਾ ਪਿਕ ਕੀਤਾ ਆ ਉਦੋਂ ਤੋਂ ਕੈਪੀਟਲ ਦੇ ਉੱਤੇ ਲਗਾਤਾਰ ਉਹਨਾਂ ਦੇ ਦੌਰੇ ਚੱਲ ਰਹੇ ਆ। ਵੱਖ-ਵੱਖ ਸੈਨੇਟਰਸ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਜਿਹੜੀਆਂ ਹੋ ਰਹੀਆਂ ਆ ਤਾਂ ਜੋ ਇਹਨਾਂ ਦੀ ਨੋਮੀਨੇਸ਼ਨ ਆ ਉਸ ਨੂੰ ਕਨਫਰਮ ਕੀਤਾ ਜਿਹੜਾ ਹੋ ਜਾਵੇ। ਸੈਕਸ਼ੂਅਲ ਅਸੌਲਟ, ਐਕਸੈਸਿਵ ਡਰਿੰਕਿੰਗ, ਫਾਈਨੈਂਸ਼ੀਅਲ ਮਿਸਮੈਨੇਜਮੈਂਟ, ਇਹ ਸਾਰੇ ਮਸਲੇ ਵਿਵਾਦ ਜਿਹੜੇ ਇਹਨਾਂ ਦੇ ਨਾਲ ਜੁੜੇ ਹੈਗੇ ਆ। ਸੋ ਕਈ ਜਿਹੜੇ ਸੈਨੇਟਰਸ ਨੇ ਉਹਨਾਂ ਨੇ ਪੁੱਛਿਆ ਵੀ ਕੀ ਤੁਸੀਂ ਜਿਹੜਾ ਆ ਡਿਪਾਰਟਮੈਂਟ ਆਫ ਡਿਫੈਂਸ ਦੇ ਵਿੱਚ ਇੱਕ ਵਿਸ਼ੇਸ਼ ਕਹਿ ਲਓ ਵੀ
ਮਹਿਕਮਾ ਬਣਾਉਂਗੇ ਇਸ ਕੰਮ ਦੇ ਲਈ ਵੀ ਜਿਹੜਾ ਸੈਕਸ਼ੂਅਲ ਮਿਸਕੰਡਕਟ ਔਰਤਾਂ ਦੇ ਨਾਲ ਜੋ ਉੱਥੇ ਫੌਜੀਆਂ ਦੇ ਨਾਲ ਹੁੰਦਾ ਆ ਵੀ ਉਹਦੀ ਕੋਈ ਸੁਣਵਾਈ ਜਿਹੜੀ ਚੱਜ ਦੇ ਨਾਲ ਹੋ ਸਕੇ। ਤਾਂ ਇਹਨਾਂ ਨੇ ਕਿਹਾ ਸੀਗਾ ਵੀ ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਆ ਵੀ ਮੈਂ ਉਸ ਚੀਜ਼ ਦੇ ਹੱਕ ਦੇ ਵਿੱਚ ਆ, ਇੱਕ ਇਦਾਂ ਦਾ ਆਫਿਸ ਜਿਹੜਾ ਉਹ ਬਣਾਇਆ ਜਾ ਸਕਦਾ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਆ। ਪਰ ਜਿਹੜੇ ਸੈਨੇਟਰਸ ਆ ਆਪੋ ਆਪਣਾ ਗੁੱਬ-ਗੁਬਾਰ, ਆਪੋ ਆਪਣੇ ਜਿਹੜੇ ਸਵਾਲ ਆ ਪੀਟ ਹੈਗਸੈਥ ਦੇ ਨਾਲ ਇਸ ਟਾਈਮ ਜਿਹੜੀ ਸੈਨੇਟ ਕਨਫਰਮੇਸ਼ਨ ਹੀਅਰਿੰਗ ਆ ਉਹਦੇ ਵਿੱਚ ਕਰ ਰਹੇ ਨੇ। ਪੀਟ ਹੈਗਸੈਥ ਨੇ ਇਹ ਕਿਹਾ ਵੀ ਜਿਹੜਾ ਮੌਜੂਦਾ ਐਡਮਿਨਿਸਟ੍ਰੇਸ਼ਨ ਆ ਇਹਦੇ ਵਿੱਚ ਪੋਲਿਟਿਕਸ ਬਹੁਤ ਜ਼ਿਆਦੇ ਆ ਮਿਲਟਰੀ ਮੈਟਰਸ ਤੇ। ਕਹਿੰਦੇ ਭਈ ਅਸੀਂ ਨਾ ਤਾਂ ਰਿਪਬਲਿਕਨ ਆ ਨਾ ਡੈਮੋਕ੍ਰੇਟਸ ਆ ਤੇ ਅਮਰੀਕਨ ਵਾਰੀਅਰਸ ਆ। ਹੈਗਸੈਥ ਨੇ ਇਹ ਕਿਹਾ ਸਾਡਾ ਸਟੈਂਡਰਡ ਬਹੁਤ ਹਾਈ ਹੋਣਾ ਚਾਹੀਦਾ ਤੇ ਦੇ ਵਿਲ ਬੀ ਇਕੁਅਲ ਨਾਟ ਇਕੁਇਟੇਬਲ। ਸੋ ਬੀਬੀਆਂ ਨੂੰ ਲੈ ਕੇ ਮਿਲਟਰੀ ਦੇ ਵਿੱਚ ਵੱਡਾ ਇਸ਼ੂ ਹੋਊਗਾ, ਗੇ ਲੈਸਬੀਅਨ ਨੂੰ ਲੈ ਕੇ ਵੱਡਾ ਜਿਹੜਾ ਇਸ਼ੂ ਹੋਊਗਾ। ਹੁਣ ਦੇਖਦੇ ਆ ਇਹਨਾਂ ਦੀ ਕਨਫਰਮੇਸ਼ਨ ਹੁੰਦੀ ਆ ਕਿ ਨਹੀਂ, ਪਰ ਇਹ ਟੋਟਲੀ ਕਹਿੰਦੇ ਪਈ ਡਿਫਰੈਂਟ ਹੋਊਗਾ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਮਿਲਟਰੀ ਦਾ ਕੋਈ ਜਨਰਲ ਨਹੀਂ ਇਸ ਵਾਰ ਲੀਡ ਕਰੂਗਾ ਜੇ ਇਹਨਾਂ ਦੀ ਕਨਫਰਮੇਸ਼ਨ ਹੋ ਜਾਂਦੀ ਹੈਗੀ ਆ। ਅਗਲੀ ਖਬਰ ਜਿਹੜੇ ਸਪੈਸ਼ਲ ਕਾਉਂਸਲ ਜੈਕ ਸਮਿਥ ਆ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਗੇਂਸਟ ਕਾਫੀ ਜ਼ਿਆਦਾ ਐਵੀਡੈਂਸ ਸੀਗੇ ਉਹਨਾਂ ਨੂੰ ਕਨਵਿਕਟ ਕਰਨ ਦੇ ਲਈ। ਜੋ ਇਹ ਸਪੈਸ਼ਲ ਕਾਉਂਸਲ ਸੀਗੇ, ਪਰ ਬਾਅਦ ਦੇ ਵਿੱਚ ਹੁਣ ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਇਲੈਕਟ ਹੋ ਗਏ ਆ ਤੇ ਸਾਰੇ ਜਿਹੜੇ ਚਾਰਜਸ ਆ ਉਹ ਡ੍ਰੌਪ ਕਰ ਦਿੱਤੇ ਗਏ ਹੈਗੇ ਆ। ਪ੍ਰੋਸੀਕਿਊਟਰਸ ਨੇ 2 ਫੈਡਰਲ ਕ੍ਰਿਮੀਨਲ ਕੇਸਸ ਜਿਹੜੇ ਟਰੰਪ ਉਹਨਾਂ ਦੇ ਅਗੇਂਸਟ ਸੀ ਉਹ ਉਹਨਾਂ ਨੂੰ ਜਿਹੜਾ ਫੋਲੋ ਕਰ ਰਹੇ ਸੀ। ਸਮਿਥ ਨੇ ਇੱਕ ਲੈਟਰ ਲਿਖਿਆ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ। ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਟਰੰਪ ਹੁਣੀ ਪੂਰੇ ਚਾਰਜ ਹੋਣੇ ਸੀ ਜੇ ਉਹ ਪ੍ਰੈਜ਼ੀਡੈਂਟ ਇਲੈਕਟ ਨਾ ਹੁੰਦੇ। ਜੀ ਬਿਲਕੁਲ, ਉਹ ਕਹਿੰਦੇ ਵੀ ਇਨਫ ਐਵੀਡੈਂਸ ਸੀਗਾ ਵੀ ਉੱਥੋਂ ਦੀ ਜਿਹੜੀ ਜਿਊਰੀ ਆ ਉਹ ਉਹਨਾਂ ਨੂੰ ਕਨਵਿਕਟ ਕਰ ਸਕਦੀ ਸੀ। ਸੋ 137 ਪੇਜਾਂ ਦੀ ਜਿਹੜੀ ਰਿਪੋਰਟ ਅਜੇ ਤੱਕ ਜਨਤਕ ਨਹੀਂ ਹੋਈ। ਉਹਦੀ ਜਿਹੜੀ ਮੋਹਰੇ ਵਾਲੀ ਚਿੱਠੀ ਜਿਹੜੀ ਉਹਨਾਂ ਨੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਲਿਖੀ ਆ ਉਹਦੇ ਬਾਰੇ ਹੀ ਜਿਹੜਾ ਉਹਨਾਂ ਨੇ ਕਿਹਾ, ਕਹਿੰਦੇ ਵੀ ਮੈਂ ਆਪਣੀ ਟੀਮ ਦਾ ਜਿਹੜਾ ਕੰਮ ਆ ਤੇ ਆਪਣਾ ਕੰਮ ਆ ਉਸ ਨੂੰ ਮੈਂ ਡਿਫੈਂਡ ਕਰਦਾ। ਆਲਦੋ ਉਸਨੇ ਆਪਣੇ ਸਪੈਸ਼ਲ ਕਾਉਂਸਲ ਦੇ ਅਹੁਦੇ ਤੋਂ ਅਸਤੀਫਾ ਆਲਰੇਡੀ ਦੇ ਦਿੱਤਾ। ਉਹਨੂੰ ਪਤਾ ਵੀ ਜੇ ਨਾ ਉਹ ਅਸਤੀਫਾ ਦਿੰਦੇ ਤਾਂ ਇਵੈਂਚੁਅਲੀ ਟਰੰਪ ਉਹਨਾਂ ਨੇ ਉਹਨਾਂ ਨੂੰ ਫਾਇਰ ਤੇ ਉਸ ਚੀਜ਼ ਤੋਂ ਕਰ ਹੀ ਜਿਹੜਾ ਉਹ ਦੇਣਾ ਸੀਗਾ। ਫੈਡਰਲ ਡਿਸਟ੍ਰਿਕਟ ਕੋਰਟ ਐਲੀਨ ਕੈਨਨ ਨੇ ਕੁਝ ਦਿਨ ਪਹਿਲਾਂ ਜਿਹੜੇ ਇਸ ਰਿਪੋਰਟ ਨੂੰ ਜਨਤਕ ਕਰਨ ਦੇ ਉੱਤੇ ਰੋਕ ਲਾ ਦਿੱਤੀ ਸੀ, ਪਰ ਕੱਲ ਹੀ ਜਿਹੜੀ ਰਿਪੋਰਟ ਜਨਤਕ ਕਰਨ ਦੇ ਲਈ ਰਾਹ ਜਿਹੜਾ ਆ ਉਹ ਪੱਧਰਾ ਹੋ ਗਿਆ। ਟਰੰਪ ਉਹਨਾਂ ਦੇ ਟੀਮ ਦੇ ਦੁਆਰਾ ਜੋ ਇਸ ਸਟੇ ਨੂੰ ਐਕਸਟੈਂਡ ਕਰਨ ਦੀ ਕੋਸ਼ਿਸ਼ ਸੀ ਉਸ ਨੂੰ ਉਹਨਾਂ ਨੇ ਖਾਰਜ ਕਰ ਦਿੱਤਾ ਹੈਗਾ। ਡਿਪਾਰਟਮੈਂਟ ਆਫ ਜਸਟਿਸ ਆ ਉਹ ਕਹਿੰਦੇ ਵੀ ਜਿਹੜਾ ਪਹਿਲਾ ਵੋਲਿਊਮ ਆ ਸਿਰਫ ਉਸ ਨੂੰ ਹੀ ਪਬਲਿਕ ਕੀਤਾ ਜਾਊਗਾ। ਜਿਹੜਾ ਵੋਲਿਊਮ 2 ਆ ਉਸ ਨੂੰ ਅਜੇ ਉਹ ਐਗਰੀ ਨਹੀਂ ਹੋਏ ਵੀ ਉਸ ਨੂੰ ਪਬਲਿਕਲੀ ਰਿਲੀਜ਼ ਕੀਤਾ ਜਾ ਸਕਦਾ ਆ। ਸੋ ਸਮਿਥ ਹੁਣਾਂ ਨੇ ਇਨਫ ਕਹਿੰਦੇ ਵੀ ਐਵੀਡੈਂਸ ਜਿਹੜਾ ਉਹ ਕੀਤਾ। ਕਹਿੰਦੇ ਵੀ ਸੈਂਟਰ ਸਟੇਜ ਦੇ ਵਿੱਚ ਸੀਗੇ ਟਰੰਪ ਹੁਣੀ, ਉਹਨਾਂ ਦੇ ਦੁਆਰਾ ਜੋ ਕੋਸ਼ਿਸ਼ਾਂ ਹੋਈਆਂ ਇੱਕ ਹਿਸਾਬ ਦੇ ਨਾਲ ਆਪਣਾ ਅਹੁਦਾ ਬਚਾ ਕੇ ਰੱਖਣ ਦੇ ਲਈ, ਈਵਨ ਦੋ ਇਲੈਕਸ਼ਨ ਹਾਰ ਚੁੱਕੇ ਸੀ, ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਉਹਨਾਂ ਨੇ ਉੱਥੇ ਤੱਕ ਲੈ ਕੇ ਆਂਦਾ ਇਹ ਹੁਣ ਤਾਂ ਰਿਪੋਰਟ ਤੋਂ ਬਾਅਦ ਚ ਪਤਾ ਲੱਗਣਾ ਹੈ ਅਸਲ ਦੇ ਵਿੱਚ। ਸੋ ਮੁੱਖ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਵੀ ਐਵੀਡੈਂਸ ਬਥੇਰਾ ਸੀਗਾ ਵੀ ਟਰੰਪ ਹੁਣੀ ਕਨਵਿਕਟ ਹੋ ਸਕਦੇ ਸੀਗੇ। ਜੇ ਹਰਜੋਤ ਸਿੰਘ ਜੀ ਇਹ ਮੰਨ ਲਓ ਵੀ ਸਾਲ ਪਹਿਲਾਂ ਹੋ ਰਿਹਾ ਹੁੰਦਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ 1 ਸਾਲ ਪਹਿਲਾਂ ਤਾਂ ਡਿਫਰੈਂਟ ਸਟੋਰੀ ਹੋਣੀ ਸੀ, ਪਰ ਟਰੰਪ ਹੁਣਾਂ ਨੂੰ ਲੋਕਾਂ ਨੇ ਵੱਡੀ ਮਾਤਰਾ ਦੇ ਵਿੱਚ ਵੋਟਾਂ ਪਾ ਕੇ ਜਿਹੜਾ ਉਹ ਜਿਤਾਇਆ ਤੇ ਜਿਸ ਕਰਕੇ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਤੇ ਉਹ ਸਾਰੀਆਂ ਚੀਜ਼ਾਂ ਦੇ ਕਰਕੇ ਇਹ ਜਿਹੜੀ ਰਿਪੋਰਟ ਆ ਇਹ ਹੁਣ ਠੰਡੇ ਬਸਤੇ ਦੇ ਵਿੱਚ ਚਲੇ ਜਾਊਗੀ। ਈਵਨ ਦੋ ਟਰੰਪ ਹੁਣੀ ਕਨਵਿਕਟਡ ਫੈਲਨ ਉਹ ਡਿਕਲੇਅਰ ਹੋ ਚੁੱਕੇ ਆ, ਉਹਨਾਂ ਨੂੰ ਸੈਂਟੈਂਸਿੰਗ ਹੋ ਚੁੱਕੀ ਆ। ਇਸ ਮਾਮਲੇ ਦੇ ਵਿੱਚ ਵੀ ਕਹਿੰਦੇ ਵੀ ਇਨਫ ਐਵੀਡੈਂਸ ਸੀਗਾ, ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੁਣ ਸਾਈਡ ਦੇ ਉੱਤੇ ਚਲੀਆਂ ਜਾਣਗੀਆਂ। ਅਗਲੀ ਖਬਰ ਟਿਕਟੌਕ ਦੇ ਸੰਬੰਧ ਦੇ ਵਿੱਚ ਹੈ। ਕਹਿੰਦੇ ਵੀ ਟਿਕਟੌਕ ਅਮਰੀਕਾ ਦੇ ਵਿੱਚ ਬਹੁਤ ਜਲਦੀ ਬੰਦ ਹੋ ਸਕਦੀ ਆ ਅਨਲੈਸ ਕਿ ਜਨਵਰੀ 19 ਤੋਂ ਪਹਿਲਾਂ ਟਿਕਟੌਕ ਨੂੰ ਸੈਲ ਕੀਤਾ ਜਾਂਦਾ ਹੈਗਾ ਜੋ ਚਾਈਨੀਜ਼ ਬੇਸਡ ਪੇਰੈਂਟ ਕੰਪਨੀ ਆ ਉਹਦੇ ਵੱਲੋਂ। ਹੁਣ ਇਹ ਨਵੀਂ ਰਿਪੋਰਟ ਇੱਕ ਹੋਰ ਆ ਰਹੀ ਆ ਵੀ ਇਲੋਨ ਮਸਕ ਉਹ ਕਹਿੰਦੇ ਵੀ ਵਨ ਆਫ ਦਾ ਲੀਡਿੰਗ ਪਰਸਨ ਆ ਟਿਕਟੌਕ ਕੰਪਨੀ ਨੂੰ ਖਰੀਦਣ ਦੇ ਲਈ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਇਨਡਾਇਰੈਕਟਲੀ ਕਿਹਾ ਹੈਗਾ ਵੀ ਮੈਂ ਟਿਕਟੌਕ ਨੂੰ
ਬੰਦ ਨਹੀਂ ਹੋਣ ਦੇਣਾ ਦੇਖਣਾ ਚਾਹੁੰਦਾ। ਸੋ ਯੂ ਨੈਵਰ ਨੋ ਪਈ ਵਿੱਚ ਰਲ ਕੇ ਜਿਹੜੀ ਹੈ ਇਹਨਾਂ ਦੀ ਡੀਲ ਆ ਟਿਕਟੌਕ ਦੀ ਇਲੋਨ ਮਸਕ ਦੇ ਨਾਲ ਬਣ ਜਾਵੇ। ਸੋ 19 ਤਰੀਕ ਤੱਕ ਜਿਹੜਾ ਆ ਸੁਪਰੀਮ ਕੋਰਟ ਨੇ ਕੁਛ ਨਾ ਕੁਛ ਜਿਹੜਾ ਡਿਸੀਜਨ ਆ ਉਹ ਦੇਣਾ ਹੈਗਾ। ਜੀ ਬਿਲਕੁਲ। ਸੋ ਜਿਸ ਤਰੀਕੇ ਦੇ ਨਾਲ ਟਵਿੱਟਰ ਦੇ ਉੱਤੇ ਉਹਨਾਂ ਦਾ ਹੈਗਾ ਆ ਹੁਣ ਕੰਟਰੋਲ, ਉਹ ਇਸ ਟਾਈਮ ਅਮਰੀਕਾ ਦੀ ਸਭ ਤੋਂ ਪਾਪੂਲਰ ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਦੇ ਉੱਤੇ ਵੀ ਕਬਜ਼ਾ ਜਿਹੜਾ ਉਹ ਬਣਾ ਕੇ ਇੱਕ ਹਿਸਾਬ ਦੇ ਨਾਲ ਦੇਖਣਾ ਚਾਹੁੰਦੇ ਆ, ਕਿਉਂਕਿ ਕੰਟਰੋਲ ਬਹੁਤ ਆ, ਸਵੇ ਬਹੁਤ ਆ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਜਿਹਦਾ ਕੰਟਰੋਲ ਆ ਉਸ ਚੀਜ਼ ਦੇ ਨਾਲ ਦੇਖਦੇ ਆ। ਇਹ ਲਿਬਰਲਸ ਨੇ ਵੀ ਦੇਖਿਆ, ਜਿੰਨੀ ਦੇਰ ਤੱਕ ਇਹ ਜਿਹੜੀਆਂ ਕੰਪਨੀਆਂ ਇਹਨਾਂ ਦੇ ਹੱਕ ਦੇ ਵਿੱਚ ਸੀਗੀਆਂ, ਇਹਨਾਂ ਦੀ ਝੰਡੀ ਰਹੀ ਆ, ਤੇ ਹੁਣ ਉਹ ਰਾਈਟ ਵਿੰਗ ਵੱਲ ਨੂੰ ਥੋੜ੍ਹੀਆਂ ਉੱਲਰ ਗਈਆਂ ਆ, ਤਾਂ ਉਹ ਚੀਜ਼ਾਂ ਦੇ ਵਿੱਚ ਫਰਕ ਪਿਆ। ਜਿਹੜੇ ਟੈਕ ਬਰੋਜ਼ ਆ ਉਹਨਾਂ ਦੇ ਵਿੱਚ ਜ਼ਕਰਬਰਗ ਆ, ਉਹਨੇ ਫੈਕਟ ਚੈਕਿੰਗ ਹਟਾ ਦਿੱਤੀ ਆ, DEI ਜਿਹੜੀ ਆ ਉਹ ਖਤਮ ਕਰ ਦਿੱਤੀ ਆ, ਉਹ ਵੀ ਹੁਣ ਟੋਟਲੀ ਰਾਈਟ ਵਿੰਗ ਵਾਲੇ ਪਾਸੇ ਦੇ ਉੱਤੇ ਤੁਰ ਚੁੱਕਾ ਹੈ, ਜਿਸ ਰਾਹ ਦੇ ਉੱਤੇ ਈਲਨ ਮਸਕ ਜਿਹੜਾ ਉਹ ਚੱਲਿਆ ਆ। ਈਲਨ ਮਸਕ ਦੇ ਨਾਲ ਸੰਬੰਧਿਤ ਹਰਜੋਤ ਸਿੰਘ ਜੀ ਇੱਕ ਇੰਟਰਸਟਿੰਗ ਜਿਹੜੀ ਚੀਜ਼ ਇਸ ਟਾਈਮ ਚੱਲ ਰਹੀ ਆ, ਟਰੰਪ ਹੁਣਾਂ ਦੇ ਬਹੁਤ ਹੀ ਨਜ਼ਦੀਕੀ ਜਿਹੜੇ ਸਟੀਵ ਬੈਨਨ ਆ, ਕਹਿੰਦੇ ਵੀ ਆਈ ਵਿਲ ਡੂ ਐਨੀਥਿੰਗ ਕੀਪ ਈਲਨ ਮਸਕ ਆਊਟ ਆਫ ਵਾਈਟ ਹਾਊਸ। ਸੋ ਇਨ ਫਾਈਟਿੰਗ ਜਿਹੜੀ ਆ ਉਹ ਇਸ ਟਾਈਮ ਡਿਫਰੈਂਟ ਤੇ ਆ। ਕਹਿੰਦੇ ਵੀ ਜਿੰਨੀ ਦੇਰ ਤੱਕ ਤਾਂ ਈਲਨ ਮਸਕ ਪੈਸੇ ਦੇ ਰਿਹਾ ਸੀ ਉਨੀ ਦੇਰ ਤੱਕ ਤਾਂ ਮੈਂ ਇਸ ਨੂੰ ਸਹਿ ਲਿਆ, ਪਰ ਹੁਣ ਜਿਸ ਤਰੀਕੇ ਦੇ ਨਾਲ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਆ, ਖਾਸ ਕਰਕੇ H1B ਵੀਜ਼ੇ ਦੇ ਉੱਤੇ ਅਮਰੀਕਾ ਫਸਟ ਦਾ ਨਾਰਾ ਲਾ ਕੇ ਜਿਹੜੀ ਪਾਰਟੀ ਜਿੱਤੀ ਹੋਵੇ ਤੇ ਉਹ H1B ਨੂੰ ਬਾਅਦ ਦੇ ਵਿੱਚ ਵਧਾਵਾ ਦੇਵੇ, ਤਾਂ ਉਹ ਕਹਿੰਦੇ ਵੀ ਸਾਨੂੰ ਇਸ ਚੀਜ਼ ਦੇ ਵਿੱਚ ਜਿਹੜਾ ਉਹ ਗਵਾਰਾ ਨਹੀਂ ਆ। ਸੋ ਉਹਦੇ ਪੈਸਿਆਂ ਦੇ ਲਈ ਈਲਨ ਮਸਕ ਨੂੰ ਵਰਤਿਆ ਗਿਆ ਹੈ। ਕੀ ਹੁਣ ਈਲਨ ਮਸਕ ਜਿਹੜਾ ਸਟੀਵ ਬੈਨਨ ਦੇ ਨਾਲੋਂ ਜ਼ਿਆਦਾ ਜਿਹੜਾ ਉਹ ਨਜ਼ਦੀਕ ਹੋਊਗਾ ਟਰੰਪ ਦੇ, ਇਹ ਦੇਖਣ ਵਾਲੀ ਗੱਲ ਆ। ਟਰੰਪ ਹੁਣਾਂ ਦੀ ਖਾਤਰ ਦਾ ਜਿਹੜਾ ਸਟੀਵ ਬੈਨਨ ਆ ਉਹ ਜੇਲ੍ਹ ਤੱਕ ਵੀ ਜਿਹੜਾ ਉਹ ਜਾ ਆਇਆ ਹੈਗਾ ਆ, ਸੋ ਉਸ ਦੀ ਨਜ਼ਦੀਕੀ ਉਸ ਦੇ ਨਾਲ ਹੈਗੀ ਆ। ਤੇ ਬਾਕੀ ਜਿਹੜੀ ਉਸ ਦੀ ਆਪਣੀ ਇੱਕ ਸਵੇ ਆ ਜਾਂ ਆਪਣੀ ਜਿਹੜੀ ਉਸ ਦੀ ਗੱਲ ਆ, ਜਿਹੜੀ ਖਾਸ ਕੰਜ਼ਰਵੇਟਿਵ ਲੋਕਾਂ ਦੇ ਨਾਲ ਉਸ ਦੀ ਪਹੁੰਚ ਆ, ਉਹ ਹੁਣ ਦੇਖਣਾ ਹੋਊਗਾ। ਸੋ ਹੁਣ ਸਟੀਵ ਬੈਨਨ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਆ ਵੀ ਹੀ ਇਜ਼ ਅ ਟਰੂਲੀ ਈਵਲ ਗਾਏ, ਵੈਰੀ ਬੈਡ ਗਾਏ, ਆਈ ਮੇਡ ਇਟ ਮਾਈ ਪਰਸਨਲ ਥਿੰਗ ਟੂ ਟੇਕ ਦਿਸ ਗਾਏ ਡਾਊਨ। ਸੋ ਕਹਿੰਦਾ ਵੀ ਇਹ ਬਹੁਤ ਹੀ ਮਾੜਾ ਇਨਸਾਨ ਆ, ਬਹੁਤ ਹੀ ਭੈੜਾ ਆ, ਤੇ ਕਹਿੰਦਾ ਹੁਣ ਮੈਂ ਪਰਸਨਲੀ ਇਸ ਨੂੰ ਜਿਹੜਾ ਉਹ ਥੱਲੇ ਜਿਹੜਾ ਉਹ ਸੁੱਟਣਾ ਆ। ਸੋ ਇਹ ਦੋਨੋਂ ਹੀ ਖੇਮੇ ਜਿਹੜੇ ਲੋਕ ਨੇ, ਦੋਨੋਂ ਖੇਮੇ ਟਰੰਪ ਹੋਣਾ ਦੇ ਹੀ ਆ, ਪਰ ਆਪਸ ਦੇ ਵਿੱਚ ਜਿਹੜੀ ਉਹ ਨਾਮ ਬਣਨ ਕਰਕੇ ਪਬਲਿਕਲੀ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਉਲਰ ਕੇ ਜਿਹੜਾ ਉਹ ਬਾਹਰ ਆ ਰਿਹਾ ਹੈਗਾ ਆ। ਇੱਕ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਯੂਕੇ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਇੱਕ ਸਪੈਸ਼ਲ ਇਨਕੁਆਇਰੀ ਦੀ ਰਿਕੁਐਸਟ ਕੀਤੀ ਆ ਵੀ ਯੂਕੇ ਦਾ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਦਾ ਹੱਥ ਜਿਹੜਾ ਆ ਉਹ ਕਲੀਅਰ ਹੋਣਾ ਚਾਹੀਦਾ। ਉਹ ਆਪਾਂ ਤੁਹਾਡੀ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਤੁਹਾਨੂੰ ਸੁਣਾਵਾਂਗੇ ਵੀ, ਤੇ ਉਹ ਖਬਰ ਤੁਹਾਡੇ ਨਾਲ ਸਾਂਝੀ ਵੀ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਸੋ ਤੇ ਜਿਹੜੀ ਹਰਜੋਤ ਸਿੰਘ ਖਾਲਸਾ ਜੀ ਨੇ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਤਰਨਮਨਜੀਤ ਸਿੰਘ ਢੇਸੀ ਜੋ ਕਿ ਸਤੰਬਰ ਮਹੀਨੇ ਦੇ ਵਿੱਚ ਡਿਫੈਂਸ ਕਮੇਟੀ ਦੇ ਚੇਅਰ ਦੇ ਤੌਰ ਦੇ ਉੱਤੇ ਇਲੈਕਟ ਕੀਤੇ ਗਏ ਸੀ। ਆਪਣੀ ਇਲੈਕਸ਼ਨ ਜਿੱਤਣ ਤੋਂ ਬਾਅਦ 'ਚ ਉਹਨਾਂ ਦੀ ਪਾਰਟੀ ਜਿਹੜੀ ਇਸ ਟਾਈਮ ਸੱਤਾ ਦੇ ਵਿੱਚ ਆਈ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਵਾਰੀ ਫਿਰ ਬ੍ਰਿਟਿਸ਼ ਦੇ ਜਿਹੜੇ ਲੇਬਰ MP ਆ ਤਰਨਮਨਜੀਤ ਸਿੰਘ ਢੇਸੀ, ਉਹਨਾਂ ਨੇ ਕਿਹਾ ਆ UK ਪਾਰਲੀਮੈਂਟ ਦੇ ਵਿੱਚ ਖੜ ਕੇ ਵੀ ਆਪਰੇਸ਼ਨ ਜਿਹਨੂੰ ਸੋ ਕਾਲਡ ਸਰਕਾਰ ਦੇ ਦੁਆਰਾ, ਭਾਰਤੀ ਸਰਕਾਰ ਦੇ ਦੁਆਰਾ ਬਲੂ ਸਟਾਰ ਆਖਿਆ ਜਾਂਦਾ ਸੀਗਾ, ਜਿਹੜਾ ਜੂਨ ਮਹੀਨੇ ਦੇ ਵਿੱਚ ਹਮਲਾ ਕੀਤਾ ਸੀਗਾ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ, ਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਨਾਲ ਹੀ ਕਿੰਨੀਆਂ ਜਿਹੜੀਆਂ ਹੋਰ ਗੁਰੂ ਘਰਾਂ ਦੇ ਉੱਤੇ ਹਮਲਾ ਹੋਇਆ ਸੀ ਭਾਰਤੀ ਫੌਜ ਦੇ ਦੁਆਰਾ, ਵੀ ਉਸ ਦੇ ਵਿੱਚ UK ਦੀ ਸਰਕਾਰ ਦਾ ਕੀ ਰੋਲ ਸੀਗਾ, ਉਹਨਾਂ ਦੀ ਮਿਲਟਰੀ ਦਾ ਕੀ ਰੋਲ ਸੀਗਾ, ਉਸ ਬਾਰੇ ਉਹਨਾਂ ਨੇ ਜਿਹੜਾ ਉਹ ਬਿਆਨ ਦਿੱਤਾ। ਆਓ ਤੁਹਾਨੂੰ ਉਹ ਜਿਹੜਾ ਬਿਆਨ ਸੁਣਾਉਂਦੇ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਉੱਤੇ ਆਪਾਂ ਚਰਚਾ ਵੀ ਜਿਹੜੀ ਉਹ ਕਰਦੇ ਆ, ਗੱਲਬਾਤ ਵੀ ਜਿਹੜੀ ਉਹ ਕਰਦੇ ਆ। New documents exposed that the Thatcher government had helped their Indian counterpart by providing advice prior to that military operation. In 1984, the global Sikh community suffered catastrophic collective trauma when the then Indian government ordered the storming of the Golden Temple complex in Amritsar, which led to devastating destruction and bloodshed, with thousands of innocent people losing their lives. 30 years later, to our shock, new documents exposed that the Thatcher government had helped their Indian counterpart by providing advice prior to that military operation. So in its pursuit for the truth and transparency, the British Sikh community duly launched a campaign for an independent inquiry to establish the extent of that involvement. Leader of the House, while previous Conservative governments have tried to brush the issue under the carpet, Sikhs expected the new Labour government to establish that promised independent inquiry. ਜੀ ਸੋ ਬਿਲਕੁਲ ਤਰਨਮਨਜੀਤ ਸਿੰਘ ਢੇਸੀ ਨੇ ਕਿਹਾ ਵੀ ਸਿੱਖ ਕਾਫੀ ਲੰਮੇ ਸਮੇਂ ਤੋਂ ਹੁਣ ਡਿਮਾਂਡ ਕਰ ਰਹੇ ਆ, ਕਿਉਂਕਿ ਡਾਕੂਮੈਂਟਸ ਬਾਹਰ ਆਏ ਸੀ ਉਸ ਟਾਈਮ ਦੇ ਉੱਤੇ, ਜਿਸ ਟਾਈਮ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਹੋਰ 38 ਗੁਰੂ ਘਰਾਂ ਦੇ ਉੱਤੇ ਹਮਲਾ ਕੀਤਾ ਸੀ, ਤੇ ਮਾਰਗਰਟ ਥੈਚਰ ਜੋ ਸੀ ਉਹ UK ਦੀ ਪ੍ਰਾਈਮ ਮਿਨਿਸਟਰ ਸੀ, ਉਸ ਦੀ ਸਰਕਾਰ ਨੇ ਇੰਡੀਆ ਦੀ ਸਰਕਾਰ ਨੂੰ ਹੈਲਪ ਕੀਤੀ ਸੀਗੀ ਅਟੈਕ ਕਰਨ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਪਿਛਲੇ ਸਾਲਾਂ ਦੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਜੋ ਸਰਕਾਰ ਰਹੀ ਆ, ਉਹਨਾਂ ਨੇ ਇਸ ਇਸ਼ੂ ਨੂੰ ਹਮੇਸ਼ਾ ਹੀ ਜਿੱਦਾਂ ਕਾਰਪਟ ਦੇ ਥੱਲੇ ਸਿੱਟ ਦਿੱਤਾ ਵੀ ਚੁੱਪ ਰਹੇ, ਕੋਈ ਇਹਦੇ ਉੱਤੇ ਬੋਲੇ ਨਹੀਂ ਹੈਗੇ। ਹੁਣ ਲਿਬਰਲ ਸਰਕਾਰ ਜੋ ਜਿਹੜੀ ਨਵੀਂ ਸਰਕਾਰ ਆ, ਜਿਹਦੇ ਵਿੱਚ ਉਹ ਖੁਦ ਮੈਂਬਰ ਪਾਰਲੀਮੈਂਟ ਵੀ ਆ, ਵੀ ਸਾਨੂੰ ਚਾਹੀਦਾ ਆ ਵੀ ਇਹ ਪੂਰਾ ਜਿਹੜਾ ਸੱਚ ਆ ਉਹ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ। ਇੱਕ ਲੀਡਰ ਆਫ ਦਾ ਕਾਮਨਸ ਜੋ ਲੂਸੀ ਪੋਵਲ ਆ, ਉਹਨਾਂ ਨੇ ਐਗਰੀ ਕੀਤਾ, ਕਹਿੰਦੇ ਵੀ ਇਹ ਸਿੱਖ ਕਮਿਊਨਿਟੀ ਜੋ UK 'ਚ ਰਹਿੰਦੀ ਆ ਉਹਨਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਮੈਟਰ ਹੈਗਾ ਆ। ਤੇ ਉਹਨਾਂ ਨੇ ਇਹ ਕਿਹਾ ਵੀ ਤਰਨਮਨਜੀਤ ਸਿੰਘ ਢੇਸੀ ਹੁਣੀ 100% ਰਾਈਟ ਆ, ਐਬਸੋਲੂਟਲੀ ਰਾਈਟ ਆ ਵੀ ਇਸ ਕੁਐਸਚਨ ਨੂੰ ਉਹ ਪਾਰਲੀਮੈਂਟ 'ਚ ਉਠਾ ਰਹੇ ਆ, ਤਾਂ ਕਿ UK ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨੂੰ ਪਤਾ ਲੱਗ ਸਕੇ ਵੀ ਉਹਨਾਂ ਦੇ ਮੁਲਕ ਨੇ ਇੰਡੀਆ ਦੀ ਸਰਕਾਰ ਨਾਲ ਮਿਲ ਕੇ ਦਰਬਾਰ ਸਾਹਿਬ ਦੇ ਉੱਤੇ ਜਦੋਂ ਅਟੈਕ ਹੋਇਆ ਸੀ ਉਹਨਾਂ ਦਾ ਕਿੱਡਾ ਕੁ ਵੱਡਾ ਜਿਹੜਾ ਯੋਗਦਾਨ ਸੀ। ਸੋ ਬੋਟਮ ਆਫ ਵਾਟ ਹੈਪਨਡ, ਸੋ ਉਹ ਕਹਿੰਦੀ ਆ ਵੀ ਸਾਨੂੰ ਇਹ ਸਾਰਾ ਕੁਝ ਲੋਕਾਂ ਨੂੰ ਹੁਣ ਦੱਸਣਾ ਚਾਹੀਦਾ ਹੈਗਾ। ਜੀ ਬਿਲਕੁਲ, ਕਹਿੰਦੇ ਵੀ ਪੁਰਾਣੀਆਂ ਸਰਕਾਰਾਂ ਜਿਹੜੀਆਂ ਇਸ ਪੂਰੇ ਮਸਲੇ ਨੂੰ ਬਰਸ਼ ਆਊਟ ਕਰਦੀਆਂ ਰਹੀਆਂ, ਉਹਨਾਂ ਨੇ ਕੋਈ ਇਸ ਦੇ ਉੱਤੇ ਕਾਰਵਾਈ ਨਹੀਂ ਕੀਤੀ, ਤਾਂ ਹੁਣ ਜਿਹੜੀ ਇਸ ਦੇ ਵਿੱਚ ਹੋਊਗੀ। ਸੋ ਇਹ ਇੱਕ ਵਧੀਆ ਚੀਜ਼ ਆ ਹਰਜੋਤ ਸਿੰਘ ਜੀ, ਕਿਉਂਕਿ ਹੁਣ ਚੇਅਰ ਆਫ ਡਿਫੈਂਸ ਕਮੇਟੀ ਆ
ਸੋ ਪਾਵਰ ਵੀ ਆ ਇਹਨਾਂ ਦੇ ਕੋਲ ਹੁਣ ਥੋੜ੍ਹੀ ਜਿਹੀ। ਡਿਫੈਂਸ ਕਮੇਟੀ ਦਾ ਚੇਅਰ ਬਣਨਾ ਕੋਈ ਛੋਟੀ ਜਿਹੜੀ ਉਹ ਗੱਲ ਨਹੀਂ ਹੁੰਦੀ, ਇੱਕ ਅਹਿਮ ਅਹੁਦਾ ਹੁੰਦਾ ਹੈ। ਜਿੱਦਾਂ ਅੱਜ ਦੇਖੋ ਪੀਟ ਹੈਗਸੈਥ ਇੱਕ ਡਿਫੈਂਸ ਕਮੇਟੀ ਦੇ ਸਾਹਮਣੇ ਜਿਹੜੇ ਉਹ ਪੇਸ਼ ਨੇ, ਉਹਨਾਂ ਨੇ ਇਵੈਂਚੁਅਲੀ ਜਿਹੜੇ ਇੱਦਾਂ ਦੇ ਲੋਕਾਂ ਦੇ ਕੋਲੋਂ ਸਵਾਲ ਜਵਾਬ ਵੀ ਕਰਨੇ ਹੁੰਦੇ ਆ। ਪਰ ਇਸ ਮੰਗ ਦੇ ਨਾਲ ਭਾਰਤੀ ਮੀਡੀਆ ਜਿਹੜਾ ਉਹ ਇੱਕ ਵਾਰੀ ਫੇਰ ਤੜਫਿਆ ਹੈਗਾ ਆ, ਉਹ ਵੀ ਇਹ ਕੀ ਜਿਹੜੇ ਆ ਇਸ ਟਾਈਮ ਉੱਥੇ ਸਿੱਖ ਐਮਪੀਜ਼ ਆ ਉਹ ਕਿਸ ਚੀਜ਼ ਦੀ ਜਿਹੜੀ ਗੱਲ ਆ ਉਹ ਆਖ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਗੱਲ ਕਰਦੇ ਜਾਈਏ, 2 ਐਬਟਸ ਫੋਰਡ ਦੇ ਜਿਹੜੇ ਵਰਕਰ ਆ, ਇੱਕ ਸੈਲਫ ਕੰਪਨੀ ਨੂੰ $891,000 ਦਾ ਚੂਨਾ ਲਾਉਣ ਦੇ ਮਾਮਲੇ ਦੇ ਵਿੱਚ ਜਿਹੜੇ ਉਹਨਾਂ ਦੇ ਉੱਤੇ ਦੋਸ਼ ਲੱਗੇ ਆ। ਬੰਦਾ ਤੇ ਬੁੜੀ ਕਹਿੰਦੇ ਵੀ ਚਾਰਜ ਕੀਤੇ ਗਏ ਹੈਗੇ ਆ। ਉੱਥੋਂ ਦੇ ਜਿਹੜੇ ਸਰਜਨ ਪੌਲ ਵਾਕਰ ਉਹਨਾਂ ਨੇ ਦੱਸਿਆ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਵੀ ਮਾਮਲਾ ਜਿਹੜਾ ਇਹ ਅਕਤੂਬਰ 2023 ਦਾ ਜਿਹੜਾ ਉਹ ਚੱਲ ਰਿਹਾ, ਵੀ ਕਹਿੰਦੇ ਵੀ 2 EMPLOYE ਜਿਹੜੇ ਉਹਨਾਂ ਦੇ ਸੈਲੂਲਰ ਸਟੋਰ ਦੇ ਉੱਤੇ ਕੰਮ ਕਰਦੇ ਸੀ, ਉਹਨਾਂ ਦੇ ਦੁਆਰਾ ਇਹ ਸਾਰਾ ਜਿਹੜਾ ਫਰਾਡ ਕੀਤਾ ਗਿਆ ਆ। ਸਿਮਰਨ ਸਚਦੇਵਾ 26 ਸਾਲਾ ਤੇ ਹਿਰਦੇ ਮਲਹੋਤਰਾ 25 ਸਾਲਾ, ਇਹਨਾਂ ਦੋਨਾਂ ਦੇ ਉੱਤੇ ਜਿਹੜੇ ਕਹਿੰਦੇ ਵੀ ਹੁਣ ਫਰਾਡ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਹੈਗੇ ਆ। ਸੋ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਾ ਵੀ ਇਹਨਾਂ EMPLOYES ਨੇ ਆਪਣੀ ਜਿਹੜੀ ਜਾਣਕਾਰੀ ਦੇ ਨਾਲ ਕੰਪਨੀ ਦੀਆਂ ਜਿਹੜੀਆਂ ਪ੍ਰੈਕਟਿਸਿਸ ਜਿਹੜੀਆਂ ਕਰਦੇ ਸੀ ਉਹਦੇ ਬਾਰੇ ਪਤਾ ਹੋਣ ਦੇ ਨਾਲ ਕੁੱਲ ਮਿਲਾ ਕੇ $891,000 ਦਾ ਜਿਹੜਾ ਚੂਨਾ ਆ ਉਹ ਕੰਪਨੀ ਨੂੰ ਜਿਹੜਾ ਉਹ ਲਾ ਦਿੱਤਾ ਹੈਗਾ ਆ। ਤੇ ਜਿਹੜਾ ਸਚਦੇਵਾ ਆ ਕਹਿੰਦੇ ਵੀ ਉਸ ਦੇ ਉੱਤੇ 3 ਹੋਰ ਕਾਊਂਟ ਜਿਹੜੇ ਫਰਾਡ ਦੇ $5,000 ਤੇ ਉਸ ਤੋਂ ਵੱਧ ਦੇ ਆ ਉਹ ਜਿਹੜੇ ਲਾਏ ਗਏ ਆ, ਤੇ ਨਾਲ ਇੱਕ ਕਾਊਂਟ ਕਹਿੰਦੇ ਟ੍ਰੈਫਿਕਿੰਗ ਦਾ ਆਇਡੈਂਟੀਟੀ ਇਨਫੋਰਮੇਸ਼ਨ। ਸੋ ਕਿਸੇ ਦਾ ਜਿਹੜੀ ਇਨਫੋਰਮੇਸ਼ਨ ਆ, ਪਰਸਨਲ ਇਨਫੋਰਮੇਸ਼ਨ ਆ, ਉਹ ਵੀ ਉਹਨਾਂ ਨੇ ਜਿਹੜੀ ਆ ਉਹ ਲੱਗਦਾ ਵੀ ਚੋਰੀ ਕਰਕੇ ਕਿਸੇ ਹੋਰ ਪਾਸੇ ਦਿੱਤੀ ਹੈਗੀ ਆ। ਇਹਨਾਂ ਦੇ ਪਹਿਲੋਂ ਕਹਿੰਦੇ ਵੀ ਕੋਈ ਕ੍ਰਿਮੀਨਲ ਚਾਰजेस ਨਹੀਂ ਸੀਗੇ, ਪਰ ਇਹਨਾਂ ਨੇ ਸੋਚਿਆ ਵੀ ਚੱਲ ਕਿਹੜਾ ਪਤਾ ਲੱਗਣ ਦਿਆ ਆ ਵੀ ਰਗੜਾ ਜਿਹੜਾ ਉਹ ਲਾਈ ਚੱਲੋ, ਤੇ ਹੁਣ ਜਿਹੜੇ ਉਹ ਚੰਗੇ ਫਸੇ ਨੇ ਤੇ ਚੂਨਾ ਇਹ ਵੱਡਾ ਲਾ ਗਏ ਸੀਗੇ, ਹੁਣ ਅੰਦਰ ਵੀ ਹੋਣਗੇ ਤੇ ਬਾਅਦ ਦੇ ਵਿੱਚ ਇਵੈਂਚੁਅਲੀ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਇਹਨਾਂ ਨੂੰ ਕੈਨੇਡਾ ਤੋਂ ਵੀ ਡਿਪੋਰਟ ਕਰ ਦਿੱਤਾ ਜਾਊਗਾ ਜੀ। ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਰਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।